ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ। ਪਹਿਲਾਂ ਫੇਰ ਕਰਾਂਗੇ ਕਿ ਅਹਿਮ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਕਿਸੇ ਵੀ ਪਾਲਿਸੀ ਦੇ ਵਿੱਚ ਚੇਂਜ ਕਰਾਉਣਾ ਜਾਂ ਤੁਸੀਂ ਕੋਈ ਪਾਲਿਸੀ ਨਵੀਂ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ। ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਫਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਸਰਕਾਰ ਤੇ ਅਫਸਰਸ਼ਾਹੀ ਤੋਂ। ਸਰਕਾਰ ਲੋਕਾਂ ਦੁਆਰਾ ਚੁਣੀ ਹੁੰਦੀ ਹੈ ਤੇ ਅਫਸਰਸ਼ਾਹੀ ਤੇ ਜਿਹੜੇ ਲੋਕਾਂ ਦੁਆਰਾ ਚੁਣੇ ਨੁਮਾਇੰਦੇ ਆ, ਇਹ ਦੋਨੇ ਮਿਲ ਕੇ ਸਰਕਾਰ ਨੂੰ ਚਲਾਉਂਦੇ ਆ। ਪਿਛਲੇ ਕਈ ਦਿਨਾਂ ਤੋਂ ਆਪਾਂ ਦੇਖਿਆ ਟਸਲ ਦੀਆਂ ਖਬਰਾਂ ਆਈਆਂ, ਸਰਕਾਰ ਦੇ ਅੱਪਰ ਲੈਵਲ ਤੇ ਵੀ ਆਈਆਂ, ਗਵਰਨਰ ਤੇ ਮੁੱਖ ਮੰਤਰੀ ਦੇ ਵਿਚਾਲੇ। ਇਸੇ ਤਰ੍ਹਾਂ ਹੇਠਲੇ ਲੈਵਲ ਤੇ ਵੀ ਆਪਾਂ ਸੁਣਦੇ ਆ। ਜਦੋਂ ਸਰਕਾਰ ਬਣੀ ਸੀ, ਤੁਹਾਨੂੰ ਯਾਦ ਹੋਣਾ, ਪਟਵਾਰੀਆਂ ਵਾਲਾ ਯੱਬ ਪੈ ਗਿਆ ਸੀ। ਪਰ ਹੁਣ ਜਿਹੜੀ ਅਫਸਰਸ਼ਾਹੀ ਬਾਬਤ ਖਬਰਾਂ ਸੁਣਨ ਦੇ ਵਿੱਚ ਆ ਰਹੇ ਆ, ਇਹ ਟਸਲ ਰੁਕੂਗੀ ਕਿੱਥੇ ਕੁ ਜਾ ਕੇ? ਇੱਕ ਆਮ ਬੰਦੇ ਦੇ ਮਨ ਦੇ ਵਿੱਚ ਸਵਾਲ ਇਹ ਹੁੰਦਾ, ਕਿਉਂਕਿ ਜਦੋਂ ਦਫ਼ਤਰੋਂ ਖਾਲੀ ਹੱਥ ਮੁੜਦਾ ਅਗਲਾ ਸੋਚਦਾ ਤਾਂ ਹੈ ਹੀ ਹੈ ਨਾ ਸ਼ਰਮਾ ਜੀ, ਕਿ ਯਾਰ ਸਰਕਾਰ ਤਾਂ ਚੁਣੀ ਹੈ ਕੰਮ ਕਰਾਉਣ ਨੂੰ, ਕੰਮ ਹੋ ਨਹੀਂ ਰਿਹਾ। ਪ੍ਰਵੀਨ ਜੀ, ਆਪਾਂ ਸਰਕਾਰਾਂ ਤੇ ਇੰਨਾ ਨਿਰਭਰ ਆ ਜੀ, ਜਾਂ ਸਾਨੂੰ ਲੱਗਦਾ ਕਿ ਸਾਰੇ ਕੰਮਾਂ ਲਈ ਸਰਕਾਰ ਜ਼ਿੰਮੇਵਾਰ ਆ। ਹੂੰ। ਮੇਰੇ ਯਾਦ ਹੈ ਕਿ ਪੰਜਾਬ 'ਚ ਪਿੰਡਾਂ ਦੇ ਬੈਂਕਾਂ ਦੇ ਬਾਹਰ ਨਵੇਂ ATM ਲੱਗੇ ਸੀ, ਬਾਦਲਾਂ ਦੀ ਸਰਕਾਰ ਸੀ। ਜੀ। ਤੇ ਆਪਣੇ ਪਿੰਡਾਂ ਦੇ ਬਜ਼ੁਰਗਾਂ ਨੂੰ, ਜਿਨ੍ਹਾਂ ਨੂੰ ਚਲਾਉਣਾ ਨਹੀਂ ਆਉਂਦਾ ਸੀ, ਉਹ ਆਪਣੇ ਪੋਤੇ ਨੂੰ, ਨੂੰਹ ਨੂੰ, ਧੀ ਨੂੰ, ਕਿਸੇ ਨੂੰ ਲੈ ਕੇ ਜਾਂ ਕਿਸੇ ਪਿੰਡ ਦੇ ਸਿਆਣੇ ਮੁੰਡੇ ਨੂੰ ਲੈ ਕੇ ਜਾਂਦੇ ਸੀ ATM 'ਚ। ਤੇ ਉਹ ਕਈ ਵਾਰ ਮਤਲਬ ਸ਼ੁਰੂ ਵਾਲੇ ਦਿਨਾਂ 'ਚ ATM 'ਚ ਪੈਸੇ ਮੁੱਕ ਜਾਂਦੇ ਨੇ ਕਿ ਜਾਂ ਘੱਟ ਪਾਏ ਹੁੰਦੇ ਨੇ, ਕਿ ਤਨਖਾਹ ਨਿਕਲ ਗਈਆਂ ਜੀ, ATM ਖਾਲੀ, ਤੇ ਸ਼ਨੀ ਐਤਵਾਰ ਛੁੱਟੀ ਆ ਜਾਵੇ ਸਰਕਾਰੀ, ਫਿਰ ਬੈਂਕ ਪਿੰਡਾਂ 'ਚ ਕੋਈ ਪਾਉਣ ਨਹੀਂ ਆਉਂਦਾ ਸੀ। ਤੇ ਮੈਂ ਪਿੰਡਾਂ ਦੇ ਵਿੱਚ ਲੋਕਾਂ ਨੂੰ, ਬਾਦਲਾਂ ਨੂੰ ਗਾਲਾਂ ਕੱਢਦਿਆਂ ਸੁਣਿਆ ਕਿ ਕਾਹਦੀ ਬਾਦਲ ਸਰਕਾਰ ਆ, ATM 'ਚ ਤਾਂ ਪੈਸੇ ਨਹੀਂ ਹੈਗੇ। ਸੋ ਇਸ ਲਈ ਅਸੀਂ, ਇਹ ਸਰਕਾਰਾਂ ਜਵਾਬ ਦੇ ਹਰ ਚੀਜ਼ ਲਈ ਬਣ ਜਾਂਦੀਆਂ ਕਿ ਭਾਈ ਤੁਸੀਂ ਉਹ ਕਰਨਾ ਜੋ ਕੁਝ ਕਰਨਾ। ਬਿਲਕੁਲ ਸਹੀ, ਬਿਲਕੁਲ ਸਹੀ। ਇਸ ਮੌਕੇ ਪੰਜਾਬ ਪੂਰੀ ਤਰ੍ਹਾਂ ਨਾਲ ਠੱਪ ਪਿਆ। ਚਾਹੇ ਉਹ ਬਰਗਾੜੀ ਬਹਿਬਲ ਕਰਾਉਣਾ ਮਾਮਲਾ ਹੋਵੇ, ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮਾਮਲਾ ਹੋਵੇ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਪਹਿਲੂ ਹੋਵੇ, ਚਾਹੇ ਉਹ ਲਾਪਤਾ ਗੁਰੂ ਗ੍ਰੰਥ ਸਾਹਿਬਾਂ ਦਾ ਮਾਮਲਾ ਹੋਵੇ, ਚਾਹੇ ਉਹ ਫਿਰ ਜੀਰਾ ਸ਼ਰਾਬ ਫੈਕਟਰੀ ਵਾਲੇ ਖਿਲਾਫ ਚੱਲਿਆ ਸਾਂਝਾ ਮੋਰਚਾ ਹੋਵੇ, ਚਾਹੇ ਉਹ ਟਰੱਕ ਆਪਰੇਟਰਾਂ ਦੀ ਪਹਿਲਾਂ ਹੜਤਾਲ ਚੱਲੀ ਹੋਵੇ, ਚਾਹੇ ਬੇਰੁਜ਼ਗਾਰਾਂ ਦੇ ਧਰਨੇ ਹੋਣ, ਚਾਹੇ ਮੁਲਾਜ਼ਮਾਂ ਦੇ ਧਰਨੇ ਹੋਣ। ਸੋ ਲਗਾਤਾਰ ਉਹ ਧਰਨੇ ਨਜਿੱਠੇ ਨਹੀਂ ਪਾ ਰਹੀ ਸਰਕਾਰ, ਉਹ ਰੋਸ਼ ਬਜ਼ਾਰੇ ਨੂੰ ਮੁਕਾ ਹੀ ਨਹੀਂ ਪਾ ਰਹੀ। ਤੇ ਦੂਸਰੇ ਪਾਸੇ ਅਫਸਰਸ਼ਾਹੀ ਨਾਲ, ਜਿਵੇਂ ਤੁਸੀਂ ਕਿਹਾ ਕਿ ਗਵਰਨਰ ਨਾਲ ਲਗਾਤਾਰ, ਇਹ ਅਸੀਂ ਦਿੱਲੀ 'ਚ LG ਔਰ ਕੇਜਰੀਵਾਲ ਦਾ ਸੁਣਦੇ ਸੀ, ਇਹ ਪੰਜਾਬ 'ਚ ਵੀ ਹੋ ਗਿਆ। ਜੀ। ਸੋ ਲਗਾਤਾਰ ਤਣੀ ਚੱਲੀ ਜਾ ਰਹੀ ਹੈ। ਉਧਰ ਉਹ ਨਹੀਂ ਸੂਤ ਆ ਰਿਹਾ ਸੀ ਤੇ ਕਿ ਅਚਾਨਕ ਹੁਣ ਇਸ ਤਰ੍ਹਾਂ ਮੰਨਿਆ ਜਾ ਰਿਹਾ ਕਿ ਜਿਵੇਂ ਪੂਰੀ ਪੰਜਾਬ ਸਰਕਾਰ ਹੜਤਾਲ ਤੇ ਚਲੀ ਗਈ ਹੋਵੇ। ਜੀ, ਪਹਿਲਾਂ PCS ਤੇ ਹੁਣ IAS। ਪੰਜਾਬ 'ਚ ਕਰੀਬ ਕੁੱਲ ਮਤਲਬ ਕਿ PCS ਤੇ IAS ਮਿਲਾ ਕੇ 400 ਅਫਸਰ ਬਣਦੇ ਨੇ। ਤੇ 400 ਅਫਸਰ ਜੇਕਰ ਛੁੱਟੀ ਤੇ ਚਲੇ ਗਏ ਤਾਂ ਕੱਲੇ ਅਫਸਰ ਨਾਲ ਗੁਣਾ 10 ਕਰ ਲਿਓ। ਜੀ। ਤੇ 400 ਗੁਣਾ 10 ਮਤਲਬ 4000 ਸਰਕਾਰੀ ਮੁਲਾਜ਼ਮ ਵਿਹਲਾ ਬੈਠਾ। ਕਿਉਂਕਿ ਇੱਕ ਅਫਸਰ ਦੇ ਨਾਲ 8-10 ਮੁਲਾਜ਼ਮ ਤਾਂ ਲੱਗੇ ਹੀ ਨੇ ਕੰਮ ਕਰਨ ਵਾਲੇ, ਹੈ ਨਾ। ਸੋ ਪੂਰਾ ਦਫ਼ਤਰ ਹੁਣ ਨਾ ਤਾਂ ਮਾਲ ਵਿਭਾਗ ਕੰਮ ਕਰ ਰਿਹਾ, ਨਾ ਆਬਕਾਰੀ ਵਿਭਾਗ ਕੰਮ ਕਰ ਰਿਹਾ। ਅਗਲੇ ਸਭ ਨੇ ਵਿਹਲੇ ਕਰਤੇ ਕਿ ਨਾ ਰਜਿਸਟਰੀ ਕਰਾਉਣ ਆਇਓ, ਨਾ ਇੰਤਕਾਲ ਚੜਾਉਣ ਆਇਓ, ਹੈ ਨਾ। ਇੱਧਰ ਦੂਸਰੇ ਪਾਸੇ ਟਰਾਂਸਪੋਰਟ ਵਿਭਾਗ ਵਾਲਿਆਂ ਨੇ, ਉਹਨਾਂ ਨੇ ਆਪਣਾ ਮੋਰਚਾ ਖੋਲ ਲਿਆ। ਸੋ ਇਹ ਸਾਰੇ ਦੇ ਵਿੱਚ ਵੱਡਾ ਸਵਾਲ ਇਹ ਹੈ ਕਿ ਪੰਜਾਬ 'ਚ ਇਹ ਚਿਰਾਂ ਤੋਂ ਮੰਗ ਰਹੀ ਹੈ ਪ੍ਰਵੀਨ ਜੀ,
ਖਾਸ ਕਰਕੇ ਅਕਾਲੀਆਂ ਔਰ ਕਾਂਗਰਸੀਆਂ ਦੇ ਰਾਜ ਤੋਂ ਬਾਅਦ ਤਾਂ ਇਹ ਮੰਗ ਜ਼ੋਰ ਫੜ ਗਈ ਸੀ ਕਿ ਭਾਈ ਪੰਜਾਬ ਨੂੰ ਜੇ ਪੈਰਾਂ ਸਿਰ ਕਰਨਾ ਹੈ, ਜੇ ਪੰਜਾਬ ਸਰਕਾਰ ਨੇ ਕੁਝ ਚੱਜ ਨਾਲ ਕੰਮ ਕਰਨਾ ਹੈ ਤਾਂ ਅਫਸਰਸ਼ਾਹੀ ਨੂੰ ਨੱਥ ਪਾਉਣੀ ਪਊਗੀ। ਤੇ ਅਫਸਰਸ਼ਾਹੀ ਨੂੰ ਨਕੇਲ ਪਾਉਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਹੋ ਹੀ ਨਹੀਂ ਸਕਦਾ ਜੀ ਕਿ ਕੋਈ ਮੰਤਰੀ, ਕੋਈ ਵਿਧਾਇਕ ਬਿਨਾਂ ਅਫਸਰਸ਼ਾਹੀ ਦੀ ਮਿਲੀ ਭੁਗਤ ਤੋਂ ਕੋਈ ਘੁਟਾਲਾ ਕਰ ਜਾਵੇ, ਕੋਈ ਘਪਲਾ ਕਰ ਜਾਵੇ, ਕੋਈ ਧੋਖਾਧੜੀ ਕਰ ਜੀ। ਬਿਲਕੁਲ ਸਹੀ। ਉਸ ਕਿਸੇ ਵੀ ਤਰ੍ਹਾਂ ਦੇ ਮਸਲਿਆਂ ਦੇ ਵਿੱਚੋਂ ਪੈਸਾ ਖਾਣ ਦਾ ਤਰੀਕਾ, ਪੈਸਾ ਕਢਾਉਣ ਦਾ ਤਰੀਕਾ, ਘੱਟ ਚੀਜ਼ ਨੂੰ ਮਹਿੰਗੀ ਦਿਖਾਉਣ ਦਾ ਤਰੀਕਾ ਅਫਸਰੇ ਸਮਝਾਉਂਦੇ ਨੇ ਮੰਤਰੀਆਂ ਐਮਐਲਏ ਨੂੰ ਜੀ, ਤੇ ਫਿਰ ਉਹ ਚੋਂ ਨਿਕਲਣ ਦਾ ਤਰੀਕਾ ਵੀ ਇਹੀ ਦੱਸਦੇ ਨੇ। ਪਰ ਤਾਂ ਵੀ ਇਹ ਆਪਣੀ ਚਮੜੀ ਬਚਾ ਜਾਂਦੇ ਨੇ, ਕਿਉਂਕਿ ਰਾਜਨੀਤਿਕ ਲੀਡਰਾਂ ਦੇ ਤਾਂ ਵਿਰੋਧੀ ਤਰ੍ਹਾਂ ਹੈਗੀਆਂ, ਉਹ ਇੱਕ ਦੂਏ ਦੇ ਪਾਜ ਉਹਦੇ ਏੜਦੀਆਂ ਨੇ, ਇੱਕ ਦੂਜੇ ਦੇ ਮੁੱਦੇ ਆਉਂਦੀਆਂ ਨੇ, ਪਰ ਜਦੋਂ ਅਫਸਰਸ਼ਾਹੀ ਤੇ ਆਉਂਦੀ ਆ ਤਾਂ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਜੀ। ਹੁਣ ਤੁਸੀਂ ਕੋਈ ਸ਼ਿਕਾਇਤ ਲੈ ਕੇ, ਕੋਈ ਪਹਿਲੂ ਲੈ ਕੇ ਕਿਸੇ ਆਈਐਸ, ਕਿਸੇ ਪੀਸੀਐਸ ਕੋਲ ਜਿਹੜਾ ਅਧਿਕਾਰ ਉਹਦੇ ਕੋਲ ਹੈਗਾ, ਜਿਹੜੀ ਕੁਰਸੀ ਤੇ ਉਹ ਬੈਠਾ ਉਹਦੇ ਕੋਲ ਚਲੇ ਜਾਓ। ਪਹਿਲਾਂ ਤਾਂ ਤੁਹਾਨੂੰ ਮਿਲਣਾ ਹੀ ਸੰਭਵ ਨਹੀਂਗਾ ਜੀ, ਆਮ ਬੰਦੇ ਨੂੰ ਇਹ ਲੱਭ ਜਾਣ। ਜੇ ਮਿਲ ਜਾਣ ਫਿਰ ਤੁਹਾਨੂੰ ਨੁਕਤੇ ਦੱਸਣਗੇ, ਨਹੀਂ ਜੀ ਇਹ ਤਾਂ ਫਲਾਣੇ ਅਧਿਕਾਰ ਚ ਆਉਂਦਾ ਜੀ, ਇਹ ਤਾਂ ਉਹਦੇ ਕੋਲ ਜਾਓ ਜੀ, ਇਹ ਤਾਂ ਥਾਣੇ ਜਾਣਾ ਪਊਗਾ ਜੀ ਤੁਹਾਨੂੰ, ਇਹ ਤਾਂ ਕੋਰਟ ਕਚਹਿਰੀ ਦਾ ਮਾਮਲਾ ਜੀ, ਵਕੀਲ ਕਰੋ ਜੀ ਤੁਸੀਂ। ਬਿਲਕੁਲ ਬਿਲਕੁਲ। ਤੇ ਜਦੋਂ ਆਪਣੀ ਵਾਰੀ ਆਉਂਦੀ ਹੈ ਫਿਰ ਕਹਿੰਦੇ ਨਹੀਂ ਜੀ ਪਰਚਾ ਹੀ ਰੱਦ ਹੋਣਾ ਚਾਹੀਦਾ, ਅਸੀਂ ਇਕੱਠੇ ਸਮੂਹਕ ਧਮਕੀ ਤੇ ਆ ਜੀ। ਇੱਕ ਤਰ੍ਹਾਂ ਨਾਲ ਇਹ ਸਰਕਾਰ ਨੂੰ ਡਰਾਉਣਾ। ਮੈਂ ਨਹੀਂ ਕਹਿੰਦਾ ਕਿ ਇਹ ਮਤਲਬ ਕਿ ਸਾਰੇ ਭ੍ਰਸ਼ਟਾਚਾਰ ਨੇ ਅਫਸਰ, ਮੈਂ ਨਹੀਂ ਕਹਿੰਦਾ ਕਿ ਸਾਰੇ ਧੋਖਾਧੜੀ ਕਰਦੇ, ਪਰ ਇਹਦਾ ਮਤਲਬ ਇਹ ਵੀ ਨਹੀਂ ਕਹਿਣਾ ਕਿ ਸਾਰੇ ਇਮਾਨਦਾਰ ਨੇ ਜੀ। ਸੋ ਇਸ ਲਈ ਆਹ ਜਿਹੜਾ ਮੁੱਦਾ ਹੁਣ ਬਣਿਆ ਹੈ, ਇਹ ਤਰੀਕਾ ਕੀ ਹੈ? ਜੇ ਵਿਜੀਲੈਂਸ, ਪਹਿਲੀ ਗੱਲ ਤਾਂ ਇਹ ਬਿਲਕੁਲ ਦਰੁਸਤ ਹੈ ਕਿ ਅੱਜ ਪੂਰੇ ਪੰਜਾਬ 'ਚ ਚਰਚਾ ਹੈ ਕਿ ਕੱਲੀ ਵਿਜੀਲੈਂਸ ਹੀ ਕੰਮ ਕਰਦੀ ਹੈ ਜਾਂ ਕੱਲੀ ਵਿਜੀਲੈਂਸ ਇਮਾਨਦਾਰ ਜੀ, ਇਹ ਦੂਜਾ ਪੱਖ ਵੀ ਹੈਗਾ ਬਿਲਕੁਲ। ਸੋ ਇਸ ਲਈ ਵਿਜੀਲੈਂਸ ਜਿਸ ਤਰੀਕੇ ਨਾਲ ਕੰਮ ਕਰ ਰਹੀ ਹੈ, ਕੀ ਉਹਨੂੰ ਹੁਕਮ ਮੁੱਖ ਮੰਤਰੀ ਸਾਹਿਬ ਦੇ ਰਹੇ ਨੇ ਜੀ, ਕੀ ਉਹਨੂੰ ਹੁਕਮ ਦਿੱਲੀ ਤੋਂ ਆਉਂਦੇ ਨੇ? ਕਿਉਂਕਿ ਪਿਛਲੇ 10 ਮਹੀਨਿਆਂ ਦੇ ਵਿੱਚ ਜਿਹੜੀ ਸਰਕਾਰ ਦਾ ਆਪਣਾ ਹੀ ਤਾਲਮੇਲ ਨੀਗਾ, ਦੂਜਿਆਂ ਨਾਲ ਤਾਲਮੇਲ ਕੀ ਬਿਠਾਊਗੀ? ਪ੍ਰਵੀਨ ਜੀ ਇਹ ਕਹਿੰਦੇ ਸੀ ਕਿ ਸਕੂਲ ਸਿੱਖਿਆ ਅਸੀਂ ਮਾਹਰ ਹਾਂ ਇਸ ਮਾਮਲੇ 'ਚ, ਇਹਦੀ ਮਹਾਰਤ ਹਾਸਲ ਆ, ਸਾਡੇ ਕੋਲ ਸਰਟੀਫਿਕੇਟ ਹੈ ਜੀ। ਇਹ ਕਹਿੰਦੇ ਸੀ ਕਿ ਰੇਤ ਤੇ ਐਕਸਾਈਜ਼, ਸ਼ਰਾਬ ਤੇ ਮਾਈਨਿੰਗ, ਇਹਦੇ ਵਿੱਚ ਤਾਂ ਪੰਜਾਬ ਦੇ ਭੜੋਲੇ ਭਰ ਦਾਂਗੇ ਅਸੀਂ, ਬਿਲਕੁਲ ਕਹਿੰਦੇ ਰਹੇ ਕੇਜਰੀਵਾਲ ਸਾਹਿਬ। ਤੇ ਹੁਣ ਤੁਸੀਂ ਹਾਲ ਦੇਖੋ ਕਿ ਮਾਈਨਿੰਗ ਵਿਭਾਗ 10 ਮਹੀਨਿਆਂ ਦੀ ਸਰਕਾਰ 'ਚ 3 ਵਾਰ ਬਦਲ ਗਿਆ ਜੀ। ਮੀਥੇਅਰ ਨੂੰ ਬਣਾਇਆ ਸੀ ਹਾਂਜੀ, ਉਹ ਤੋਂ ਲੈ ਕੇ ਹਰਜੋਤ ਬੈਂਸ ਨੂੰ ਦਿੱਤਾ, ਹਰਜੋਤ ਬੈਂਸ ਤੋਂ ਲੈ ਕੇ ਹੁਣ ਫਿਰ ਮੀਥੇਅਰ ਨੂੰ ਦਿੱਤਾ ਜੀ। ਤੇ ਦੂਸਰੇ ਪਾਸੇ ਸਿਹਤ, ਜਿਹਨੂੰ ਇਹ ਕਹਿੰਦੇ ਸਾਡੇ ਕੋਲ ਪੂਰਾ ਤਜਰਬਾ ਹੈ, ਉਹ ਸਿਹਤ ਮਹਿਕਮਾ 3 ਮੰਤਰੀ ਬਣ ਗਏ 10 ਮਹੀਨਿਆਂ 'ਚ। ਪਹਿਲਾਂ ਵਿਜੇ ਸਿੰਗਲਾ, ਫਿਰ ਜੋੜੇ ਮਾਜਰਾ, ਤੇ ਹੁਣ ਡਾਕਟਰ ਬਲਵੀਰ। ਤੇ ਸਿੱਖਿਆ ਨੂੰ ਲੈ ਕੇ ਪਹਿਲਾਂ ਸਕੂਲੀ ਸਿੱਖਿਆ ਵਾਲੇ ਮਾਮਲੇ 'ਚੋਂ ਹੱਥ ਜੋੜ ਕੇ ਮਤਲਬ ਮੀਥੇਅਰ ਨੇ ਕਿਹਾ ਜੀ ਲੈ ਲਓ ਮੇਰੇ ਤੋਂ ਵਾਪਸ, ਮੈਂ ਨਹੀਂ ਕਰਨਾ ਹੈ, ਉਹ ਹਰਜੋਤ ਬੈਂਸ ਕੋਲ ਚਲਾ ਗਿਆ ਜੀ। ਹੁਣ ਕਹਿੰਦੇ ਹਾਇਰ ਐਜੂਕੇਸ਼ਨ ਉਧਰ ਚਲੀ ਗਈ ਜੀ। ਮਤਲਬ ਇਹ ਸਰਕਾਰ ਆਪਣਾ ਤਾਲਮੇਲ ਬਿਠਾ ਪਰ ਅਫਸਰਸ਼ਾਹੀ ਨਾਲ ਕੀ ਬਿਠਾਊਗੀ? ਸੋ ਇਸ ਲਈ ਇਹ ਅਫਸਰਸ਼ਾਹੀ ਵਾਲਾ ਪਹਿਲੂ ਬਹੁਤ, ਕੱਲ ਮਤਲਬ ਪਹਿਲਾਂ ਜਿਹੜੇ ਪੀਸੀਐਸ ਅਫਸਰ ਨੇ ਉਹ 5 ਦਿਨਾਂ ਦੀ ਸਮੂਹਕ ਛੁੱਟੀ ਤੇ ਚਲੇ ਗਏ ਨੇ ਕਿ ਵਿਜੀਲੈਂਸ ਬਦਲਾਖੋਰੀ ਨੀਤੀ ਰਾਹੀਂ ਕੰਮ ਕਰ ਰਹੀ ਹੈ ਜੀ, ਧੱਕਾਸ਼ਾਹੀ ਕਰਦੀ ਹੈ ਜੀ, ਮਨਜ਼ੂਰੀ ਲਏ ਬਿਨਾਂ ਜੀ ਗ੍ਰਿਫਤਾਰੀਆਂ ਪਾ ਰਹੀ ਹੈ ਜੀ, ਇਹ ਏਦਾਂ ਨਹੀਂ ਹੁੰਦਾ ਜੀ। ਸੋ ਇਹ ਸਾਰਾ ਕੁਝ ਖਤਮ ਹੋ ਗਿਆ। ਉਸ ਤੋਂ ਬਾਅਦ ਹੁਣ ਆਈਐਸ ਅਫਸਰ ਚੀਫ ਸੈਕਟਰੀ ਨੂੰ ਮਿਲਦੇ ਨੇ, ਬੀਕੇ ਜੰਜੂਏ ਨੂੰ ਜੀ, ਹੈ ਨਾ, ਤੇ ਉਹ ਜਿਹੜਾ ਚੀਫ ਪ੍ਰਮੁੱਖ ਸਕੱਤਰ ਹੈ ਬੇਨੂ ਪ੍ਰਸ਼ਾਦ, ਉਹ ਐਸੋਸੀਏਸ਼ਨ ਦਾ ਪ੍ਰਧਾਨ ਹੈ, ਉਹਦੀ ਅਗਵਾਈ 'ਚ ਮਿਲਦੇ ਨੇ। 3-4 ਘੰਟੇ ਬਹਿਸ ਹੁੰਦੀ ਹੈ ਤੇ ਦੱਸਣ ਵਾਲੇ ਇਹ ਦੱਸਦੇ ਨੇ ਕਿ ਕੁਝ ਅਫਸਰ ਅੰਦਰ ਰੋਏ। ਅੱਛਾ, ਠੀਕ ਹੈ ਜੀ। ਬੀਬੀ ਨੀਲਮਾ ਦਾ ਘਰ ਵਾਲਾ ਕਹਿੰਦਾ ਕਿ ਠੀਕ ਹੈ ਜੀ, ਫਿਰ ਗਲਤੀ ਹੋ ਗਈ, ਤੁਹਾਡੇ ਕੋਲ ਆ ਗਏ, ਤੁਸੀਂ ਸਾਡੇ ਭਾਈਚਾਰੇ 'ਚੋਂ, ਕਿ ਐਂ ਕਰੋ ਜੀ, ਫਿਰ ਗੱਲ ਖਤਮ ਕਰੋ, ਮੀਟਿੰਗ ਬੰਦ ਕਰੋ, ਮੈਂ ਦਿੰਦਾ ਜੀ ਆਪਣੇ ਇਸ, ਕਿਉਂਕਿ ਉਹ ਵੀ ਆਈਐਸ ਅਫਸਰ ਹੈ ਜੀ ਜੀ, ਬੀਬੀ ਨੀਲਮਾ ਦਾ ਘਰ ਵਾਲਾ। ਉਹ ਕਹਿੰਦਾ ਜੀ ਮੈਂ ਦਿੰਦਾ ਅਸਤੀਫਾ, ਤੇ ਉਹ ਤੋਂ ਬਾਅਦ ਮੈਂ ਮੀਡੀਆ 'ਚ ਗੱਲ ਕਰੂੰਗਾ, ਫਿਰ ਮੈਂ ਦੱਸੂਗਾ ਜੀ ਕਿ ਕੀ ਹੁੰਦਾ। ਸੋ ਕਿਉਂਕਿ ਸਾਰਿਆਂ ਕੋਲ ਇੱਕ ਦੂਏ ਦੀਆਂ ਚੋਰ ਮੋਰੀਆਂ ਪਈਆਂ ਨੇ ਜੀ। ਸਹੀ ਹੈ।
ਕਹਿੰਦੇ ਜੀ ਫਾਈਲਾਂ 'ਚ ਛੇੜਛਾੜ, ਕਹਿੰਦੇ ਫਾਈਲ ਤਾਂ ਮਹੀਨਾ ਮੁੱਖ ਮੰਤਰੀ ਦੇ ਦਫ਼ਤਰ 'ਚ ਵੀ ਪਈ ਰਹਿੰਦੀ ਹੈ, ਕਿ ਛੇੜਛਾੜ ਹੂੰ, ਸਾਡੇ ਕੋਲ ਨਹੀਂ ਹੋਊਗੀ, ਉੱਥੇ ਵੀ ਹੁੰਦੀ ਹੋਊਗੀ ਫਿਰ। ਜੀ। ਤੇ ਕਿਹੜੀ ਫਾਈਲ ਹੈ, ਇਹੀ ਅਧਿਕਾਰੀਆਂ ਦੇ ਹਵਾਲੇ ਨਾਲ ਗੱਲ ਜਨਤਕ ਹੋਈ ਹੈ ਨਾ, ਕਿ ਕੋਈ ਵੀ ਸਰਕਾਰੀ ਫਾਈਲ ਅਧਿਕਾਰੀਆਂ ਔਰ ਸੰਵਿਧਾਨਕ ਤੌਰ ਤੇ ਤਾਇਨਾਤ ਕੀਤੇ ਗਏ ਮੰਤਰੀਆਂ ਤੋਂ ਬਿਨਾਂ ਕਿਤੇ ਹੋਰ ਨਹੀਂ ਜਾਂਦੀ ਹੁੰਦੀ। ਪਰ ਇਹ ਅਫਸਰਾਂ ਦੇ ਹਵਾਲੇ ਨਾਲ ਗੱਲਾਂ ਬਾਹਰ ਆ ਰਹੀਆਂ ਕਿ ਜੀ। ਸੈਕਟਰੀਏਟ ਤੋਂ ਨਿਤ ਦਿਨ ਸਰਕਾਰੀ ਫਾਈਲਾਂ ਇੱਕ ਕੋਠੀ 'ਚ ਜਾਂਦੀਆਂ ਨੇ, ਹੂੰ, ਉੱਥੋਂ ਚੈੱਕ ਹੋ ਕੇ ਆਉਂਦੀਆਂ ਨੇ, ਉਹ ਜੋ ਲਿਖਦੇ ਨੇ ਫਿਰ ਉਹਦੇ ਅਨੁਸਾਰ ਕੰਮ ਹੁੰਦਾ। ਹੂੰ, ਇੱਕ ਵੱਖਰਾ ਚਿੱਟੇ ਕਾਗਜ਼ ਲਿਖ ਕੇ ਉੱਪਰ ਲਾਇਆ ਜਾਂਦਾ ਤੇ ਉਹਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਉਹ ਕਾਗਜ਼ ਫਾੜ ਦਿੱਤਾ ਜਾਂਦਾ ਹੂੰ, ਤੇ ਉਹ ਸਰਕਾਰੀ ਫਾਈਲ ਫਿਰ ਸਰਕਾਰੀ ਬਣ ਜਾਂਦੀ ਹੈ। ਜੀ। ਸੋ ਇਸ ਲਈ, ਕਿਉਂਕਿ ਅਫਸਰਸ਼ਾਹੀ ਨੇ ਵੀ ਚੋਰ ਮੋਰੀਆਂ ਇਹ ਕੱਢ ਲੀਆਂ ਕਿ ਠੀਕ ਹੈ, ਜਿਹਦਾ ਕੰਮ ਕਰਨਾ ਹੈ ਉਹਦਾ ਤਾਂ ਕਰ ਦੋ, ਜਿਹਦਾ ਨਹੀਂ ਕਰਨਾ ਜਨਾਬ ਕਿਹਦੀ ਮੰਨੀ ਹੈ ਜੀ, ਸਾਨੂੰ ਤਾਂ ਪਤਾ ਹੀ ਨਹੀਂ, ਹੁਕਮ ਇੱਧਰੋਂ ਆਉਂਦਾ ਜੀ ਉੱਧਰੋਂ ਆਉਂਦਾ, ਉਹਨੂੰ ਕਹਿ ਦੋ ਉਹਦਾ ਸੁਨੇਹਾ ਨਹੀਂ ਆਇਆ, ਉਹਨੂੰ ਕਹਿ ਦੋ ਉਹਦਾ ਸੁਨੇਹਾ ਨਹੀਂ ਆਇਆ। ਜੀ। ਚੱਲ ਰਿਹਾ। ਸੋ ਇਹ ਸਾਰੇ ਪਹਿਲੂ ਦੇ ਉੱਤੇ ਇਸ ਮੌਕੇ ਪੰਜਾਬ ਦੇ ਲੋਕਾਂ ਲਈ ਸਵਾਲ ਖੜਾ ਹੋ ਗਿਆ ਕਿ ਜਿਸ ਤਰ੍ਹਾਂ ਇਹ ਬਗਾਵਤ ਕੀਤੀ IAS PCS ਅਫਸਰਾਂ ਨੇ, ਇਸ ਨੂੰ ਲੈ ਕੇ ਇੱਕ ਪਾਸੇ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਇਹਨਾਂ ਚੋਂ ਜਿਹੜੇ ਭ੍ਰਸ਼ਟ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਦੂਸਰੇ ਪਾਸੇ ਸਰਕਾਰ ਕੋਲੇ ਮਹਾਰਤ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਅਫਸਰਾਂ ਇਹਨਾਂ ਤੋਂ ਹੀ ਕੰਮ ਲੈਣਾ। ਜੀ, ਸਹੀ ਹੈ। ਕਿ ਹੁਣ ਜਿਆਦਾ ਤੁਸੀਂ ਦਮ ਰੱਖੋ, ਫਿਰ ਕਹਿ ਦੋ ਕਿ ਸਾਰੇ ਤੋਰੇ ਅਸੀਂ, ਹੈ ਏਡਾ ਬੜਾ ਦਮ ਹੈ ਉਹਨਾਂ ਨਾਲ ਕਾਨੂੰਨੀ ਦਾਅਵੇ ਸਾਹਮਣੇ ਆਉਣ ਦਾ, ਕਿਉਂਕਿ ਉਹ ਵੀ ਕਾਨੂੰਨੀ ਤੌਰ ਤੇ ਨਹੀਂ ਲੜਨਾ ਚਾਹੁੰਦੇ। ਤੁਸੀਂ ਇਹ ਦੇਖੋ ਕਿ ਉਹ ਚੀਫ ਸੈਕਟਰੀ ਤੋਂ ਲੈ ਕੇ ਮੁੱਖ ਮੰਤਰੀ, ਕੱਲ ਮੁੱਖ ਮੰਤਰੀ ਨੂੰ ਮਿਲਲੇ ਸਾਰੇ IAS ਅਫਸਰ, ਜੀ, ਜੀ। ਉਹਦੇ ਕੋਲ ਵੀ ਉਹ ਤਾਂ ਕਹਿੰਦਾ ਮੇਰੇ ਧਿਆਨ 'ਚ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਸੀ। ਮਾਨ ਸਾਹਿਬ ਕਹਿੰਦੇ ਕਿ ਅੱਛਾ ਐਡਾ ਬੜਾ ਮਸਲਾ ਹੋ ਗਿਆ ਕਿ ਵਿਜੀਲੈਂਸ ਐਂ ਕਰ ਰਹੀ ਹੈ। ਸੋ ਇਸ ਲਈ ਸਵਾਲ ਇਹ ਹੈ ਕਿ ਜੇਕਰ ਤੁਹਾਡੇ ਤੇ ਕੋਈ ਕਾਨੂੰਨੀ ਪੁਲਿਸ ਕਾਰਵਾਈ ਹੋ ਰਹੀ ਹੈ, ਵਿਜੀਲੈਂਸ ਕਾਰਵਾਈ ਹੋ ਰਹੀ ਹੈ, ਤਾਂ ਉਹਦੇ ਲਈ ਕੋਰਟ ਕਚਹਿਰੀ ਤੁਹਾਡੇ ਲਈ ਵੀ ਤਾਂ ਹੈ ਨਾ। ਫਿਰ ਬਿਲਕੁਲ ਹੈਗਾ। ਤੁਸੀਂ ਕੋਰਟ ਕਚਹਿਰੀ 'ਚ ਸੱਚੇ ਸਾਬਤ ਹੋ ਜਾਓਗੇ, ਪਰਚਾ ਆਪੇ ਰੱਦ ਹੋ ਜਾਊਗਾ। ਜੀ, ਜੀ। ਪਰ ਤੁਸੀਂ ਕਹਿ ਰਹੇ ਹੋ ਨਾ, ਅਸੀਂ ਤਾਂ ਸਮੂਹਕ ਤੌਰ ਤੇ ਆਏ ਆ, 60 ਜਣੇ ਅਸਤੀਫਾ ਦੇਵਾਂਗੇ। ਜਦੋਂ ਉਸ ਨੀਲਮਾ ਦੇ ਘਰ ਵਾਲੇ ਨੇ ਕਿਹਾ ਕਿ ਮੈਂ ਅਸਤੀਫਾ ਦੇ ਕੇ ਜਾਣਾ, ਤਾਂ 100 ਦੇ ਕਰੀਬ ਅਫਸਰ ਸੀ, ਜਿਨ੍ਹਾਂ ਚੋਂ 60 ਨੇ ਮੌਕੇ ਤੇ ਕਹਿ ਦਿੱਤਾ ਕਿ ਅਸੀਂ ਵੀ ਸਾਰੇ ਅਸਤੀਫੇ ਦੇ ਦੇਵਾਂਗੇ। ਜੀ। ਇਹ ਧਮਕੀਆਂ ਨੇ ਸਰਕਾਰ ਨੂੰ ਡਰਾਉਣ ਦੀਆਂ। ਸੋ ਇਸ ਲਈ ਅਫਸਰਸ਼ਾਹੀ ਇਸ ਕਦਰ ਹਾਵੀ ਵੀ ਆ, ਔਰ ਅਫਸਰਸ਼ਾਹੀ ਤੋਂ ਬਿਨਾਂ ਸਰਕਾਰ ਚਲਾਉਣੀ ਇਹਨਾਂ ਦੀ ਔਖੀ ਇਹ ਆ ਕਿਉਂਕਿ ਇਹਨਾਂ ਨੂੰ ਆਉਂਦੇ ਨਹੀਂ ਫਾਰਮੂਲੇ। ਹੋ ਸਕਦਾ ਇਹਦੇ ਪਿੱਛੇ ਕੁਝ ਅਫਸਰਾਂ ਨੂੰ ਅਕਾਲੀਆਂ ਦੀ ਸ਼ਹਿ ਹੋਵੇ, ਹੋ ਸਕਦਾ ਇਹਦੇ ਅਫਸਰਾਂ ਨੂੰ ਪਿੱਛੇ ਕੁਝ ਕਾਂਗਰਸੀਆਂ ਦੀ ਸ਼ਹਿ ਹੋਵੇ, ਈਵਨ ਇਹ ਵੀ ਹੋ ਸਕਦਾ ਕਿ ਦਿੱਲੀ ਵਾਲਿਆਂ ਦਾ ਮਤਲਬ ਕਿ ਮੋਦੀ ਸਰਕਾਰ ਦਾ ਵੀ ਕੋਈ ਥਾਪੜਾ ਹੋਵੇ ਕੁਝ ਅਫਸਰਾਂ ਨੂੰ। ਹਾਂ, ਬਿਲਕੁਲ, ਕੁਝ ਵੀ ਸੰਭਵ ਹੈ ਜੀ। ਪਰ ਇਸ ਨਹੀਂ ਕਹਿੰਦੇ ਕਿ ਸਾਰੇ ਅਫਸਰ, ਪਰ ਕੁਝ ਉਸ ਦੇ ਵਿੱਚ ਆਪਣਾ ਹੀ ਨੁਕਤੇ ਚਲਾ ਰਹੇ ਹੋਣਗੇ ਅੰਦਰ। ਤੇ ਜੇਕਰ ਪਿਛਲੀਆਂ ਸਰਕਾਰਾਂ ਸਮੇਂ ਮਿਲ ਕੇ ਮਲਾਈ ਛਕੀ ਹੈ ਅਫਸਰਾਂ ਔਰ ਰਾਜਨੀਤਿਕ ਧਿਰਾਂ ਨੇ, ਤਾਂ ਫਿਰ ਹੁਣ ਉਹਨਾਂ ਨੂੰ ਇਹ ਵੀ ਤਾਂ ਹੈ ਨਾ ਕਿ ਜੇ ਅਸੀਂ ਫਸਾਂਗੇ ਤਾਂ ਉਹ ਫਸਣਗੇ, ਜੇ ਉਹ ਫਸਣਗੇ ਤਾਂ ਅਸੀਂ ਫਸਾਂਗੇ। ਜੀ। ਸੋ ਇਸ ਲਈ ਦੋ ਇੱਕ ਦੂਏ ਨੂੰ ਬਚਾਉਣਾ ਚਾਹਣਗੇ ਕਿ ਜੇ ਉਹ ਬਚ ਗਿਆ ਤਾਂ ਮੈਂ ਵੀ ਬਚ ਜੂ, ਮੈਂ ਬਚ ਗਿਆ ਤਾਂ ਉਹ ਵੀ ਬਚ ਜੂ। ਸੋ ਇਸ ਕਵਾਇਦ ਦੇ ਵਿੱਚ ਪਰ ਇਹਨਾਂ ਦੀ ਵੀ, ਇਹਨਾਂ ਦਾ ਆਪਣਾ ਅਕਸ ਵੀ ਸਰਕਾਰ ਉਸ ਮਾਮਲੇ 'ਚ, ਵਿਜੇ ਸਿੰਗਲਾ ਵਾਲੇ ਮਾਮਲੇ ਦੇ ਵਿੱਚ ਸਵਾਲਾਂ ਦੇ ਘੇਰੇ 'ਚ ਨੇ ਕਿ ਅਜੇ ਤੱਕ ਉਹਦੀ ਰਿਕਵਰੀ ਕੋਈ ਨਹੀਂ ਦਿਖਾ ਸਕੀ। ਜੇਕਰ ਉਹ ਝੂਠ ਸੀ ਤਾਂ ਫਿਰ ਝੂਠ ਮੰਨੋ ਕਿ ਹਾਂ ਸਾਡੇ ਤੋਂ ਗਲਤ ਹੋ ਗਿਆ। ਹੁਣ ਗੱਲ ਸਾਹਮਣੇ ਇੱਥੋਂ ਤੱਕ ਆ ਗਈ ਕਿ ਮੁੱਖ ਮੰਤਰੀ ਤਾਂ ਮਿਲਿਆ ਹੀ ਨਹੀਂ ਸੀ ਵਿਜੇ ਸਿੰਗਲਾ ਜਦੋਂ ਕੱਢਿਆ ਗਿਆ ਉਹਨੂੰ। ਜੀ। ਇੱਧਰ ਸਰਾਰੀ ਵਾਲੇ ਮਾਮਲੇ 'ਚ ਤੁਸੀਂ ਲਟਕਾ ਕੇ ਰੱਖਿਆ। ਆਪਾਂ ਪਹਿਲਾਂ ਹੀ ਗੱਲਾਂ ਕਰਦੇ ਰਹੇ ਹਾਂ ਕਿ ਭਾਈ ਜਦ ਤੱਕ ਗੁਜਰਾਤ ਦੀਆਂ ਚੋਣਾਂ ਨਹੀਂ ਨਿਬੜਦੀਆਂ ਤਦ ਤੱਕ ਸਰਾਰੀ ਨੂੰ ਨਹੀਂ ਤੋਰਦੇ, ਗੁਜਰਾਤ ਤੋਂ ਬਾਅਦ ਤੋਰਨਗੇ। ਤੇ ਹੁਣ ਤੁਸੀਂ ਤੋਰ ਵੀ ਦਿੱਤਾ, ਮਤਲਬ ਛਿੱਤਰ ਵੀ ਖਾਦੇ ਤੇ ਗੰਢੇ ਵੀ ਖਾਦੇ। ਸੋ ਪਹਿਲੇ ਦਿਨ ਤੋਰ ਦਿੰਦੇ। ਸੋ ਇਸ ਲਈ ਸਰਕਾਰ ਬੁਰੀ ਤਰ੍ਹਾਂ ਨਾਲ ਉਲਝੀ ਹੈ ਔਰ ਇਸ ਮੌਕੇ ਅਫਸਰਸ਼ਾਹੀ ਨੂੰ ਇਹ ਪਤਾ ਲੱਗ ਗਿਆ ਕਿ ਪੈੜ ਨੱਪਣ ਦਾ ਸਮਾਂ ਤੇ ਉਹਨਾਂ ਨੇ ਅਫਸਰਸ਼ਾਹੀ ਨੇ ਸਰਕਾਰ ਨੂੰ ਬੈਕਫੁੱਟ ਤੇ ਲਿਆਉਂਦਾ। ਸਰਕਾਰ ਬੁਰੀ ਤਰ੍ਹਾਂ ਨਾਲ ਫੇਲ ਸਾਬਤ ਹੋ ਰਹੀ ਹੈ ਤੇ ਉਸ ਨੂੰ ਅਫਸਰਸ਼ਾਹੀ ਧੱਕੇ ਨਾਲ ਚਲਾ ਰਹੀ ਹੈ ਔਰ ਉਹ ਅਫਸਰਸ਼ਾਹੀ ਹੈ ਜਿਨ੍ਹਾਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਮੌਜਾਂ ਲੁੱਟੀਆਂ ਨੇ। ਜੀ, ਜੀ। ਸ਼ਰਮਾ ਜੀ, ਗੱਲ ਇਹ ਹੈ ਕਿ ਅਫਸਰ ਕੰਮ ਨਾ ਕਰੂ ਸਰਜੂ। ਅਫਸਰ ਨੇ ਹਰ ਪਾਰਟੀ ਦੀ ਸਰਕਾਰ 'ਚ ਕੰਮ ਕੀਤਾ ਹੁੰਦਾ। ਉਹਨੂੰ ਪਤਾ ਵੀ ਕਿਹਨੂੰ ਕਿਵੇਂ ਟਰਕਾਉਣਾ ਤੇ ਕੀ ਕਹਿਣਾ। ਪਰ ਜਿਹੜੀ ਸਰਕਾਰ ਹੈ, ਸਰਕਾਰ ਦਾ ਤਾਂ ਏਦਾਂ ਕੰਮ ਨਹੀਂ ਨਾ ਚੱਲਦਾ। ਨਹੀਂ ਚੱਲਣਾ। ਸਰਕਾਰ ਨੂੰ ਤਾਂ ਰਾਹ ਅਖਤਿਆਰ ਕਰਨਾ ਹੀ ਪੈਣਾ, ਰਾਬਤਾ ਕਰਨਾ ਹੀ ਪੈਣਾ, ਕਿਉਂਕਿ ਸਰਕਾਰ ਲੋਕਾਂ ਜਿੰਨਾ ਅਫਸਰ ਜਵਾਬਦੇਹ ਆ ਉਹ ਤੋਂ ਕਿਤੇ ਜ਼ਿਆਦਾ ਜਵਾਬਦੇਹ ਸਰਕਾਰ ਹੈ ਲੋਕਾਂ ਨੂੰ। ਬਿਲਕੁਲ। ਅਗਲਾ MLA ਨੂੰ ਕਹਿੰਦਾ ਵੋਟਾਂ ਤੈਨੂੰ ਪਾਈਆਂ, DSP ਨੂੰ ਨਹੀਂ ਪਾਈਆਂ। ਬਸ। ਅਗਲਾ ਕਹਿੰਦਾ ਵੋਟਾਂ ਤੈਨੂੰ ਪਾਈਆਂ ਭਰਾਵਾ, ਤਹਿਸੀਲਦਾਰ ਨੂੰ ਨਹੀਂ ਪਾਈਆਂ, ਕਹਿਣਾ ਤੁਸੀਂ ਆ, ਅਸੀਂ ਨਹੀਂ ਕਹਿਣਾ। ਬਿਲਕੁਲ ਜੀ। ਸੋ ਆਪਾਂ ਅਗਲੀ ਖਬਰ ਦੇ ਵੱਲ ਵਧ ਗਏ ਸ਼ਰਮਾ ਜੀ, ਤੇ ਲੰਘੇ ਦਿਨੀ ਆਪਾਂ ਕਾਫੀ ਚਰਚਾ ਕਰਦੇ ਰਹੇ
ਅਕਾਲੀ ਦਲ ਦੇ ਵਿੱਚ ਜਿਹੜੀ ਚੱਲ ਰਹੀ ਸੀ ਭੰਨ ਤੋੜ, ਇੱਕ ਦੂਜੇ ਨਾਲ ਗਿਲੇ ਸ਼ਿਕਵੇ ਦਾ ਦੌਰ, ਤੇ ਫਿਰ ਕਾਰਨ ਦੱਸੋ ਨੋਟਸਾਂ ਦਾ ਦੌਰ, ਤੇ ਜਿਨ੍ਹਾਂ ਨੇ ਜਾਣਾ ਸੀ ਉਹ ਕਹਿੰਦੇ ਕਾਰਨ ਵੀ ਤੁਸੀਂ ਲੱਭ ਲਓ ਤੇ ਨੋਟਸ ਵੀ ਆਪਦੇ ਆਪ ਨੂੰ ਹੀ ਦੇ ਲਓ, ਅਸੀਂ ਨਹੀਂ ਜਵਾਬ ਜੂਬ ਦੇਣਾ। ਬਿਲਕੁਲ। ਕਾਰਨ ਦੱਸੋ ਨੋਟਸ ਉਹਨਾਂ ਵਾਸਤੇ ਹੀ ਹੋਣਗੇ ਜਿਹੜੇ ਤੁਹਾਡੀ ਕੋਠੀਆਂ ਜਾ ਕੇ ਦੁਆ ਸਲਾਮ ਕਰਦੇ ਆ, ਅਸੀਂ ਚੱਲੇ ਹੁਣ। ਮੀਟਿੰਗ ਹੋਈ ਹੈ, ਸੋਸ਼ਲ ਮੀਡੀਆ ਤੇ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਇੱਕ, ਜਿਹਦੇ ਵਿੱਚ ਫਿਰ ਪੁਰਾਣੇ ਸਿਆਸਤਦਾਨ ਬੈਠੇ ਨੇ, ਘਾਗ ਸਿਆਸਤਦਾਨ ਵੀ ਕਹਿ ਸਕਦੇ ਆ। ਸਵਾਲ ਵੱਡਾ ਇਹ ਹੋ ਗਿਆ ਵੀਡੀਓ ਤਸਵੀਰ ਨੂੰ ਵੇਖ ਕੇ ਸ਼ਰਮਾ ਜੀ, ਕਿ ਕੀ ਹੁਣ ਜਿਹੜਾ ਅਕਾਲੀ ਦਲ ਸੰਯੁਕਤ ਹੈ ਉਹਦੀ ਵਾਗਡੋਰ ਬੀਬੀ ਜਗੀਰ ਕੌਰ ਦੇ ਹੱਥ ਆ ਰਹੀ ਹੈ? ਬਿਲਕੁਲ ਪ੍ਰਵੀਨ ਜੀ, ਜਦੋਂ ਬੀਬੀ ਜਗੀਰ ਕੌਰ ਬਾਗੀ ਸੁਰ ਚ ਆਉਂਦੇ ਨੇ, ਅਕਾਲੀ ਦਲ ਤੋਂ ਵੱਖ ਹੁੰਦੇ ਨੇ ਜਾਂ ਬਾਗੀ ਹੋ ਕੇ ਚੋਣ ਲੜਦੇ ਨੇ ਸ਼੍ਰੋਮਣੀ ਕਮੇਟੀ ਦੀ, ਉਸ ਸਮੇਂ ਇਹ ਤੱਥ ਸਾਫ਼ ਹੋ ਗਏ ਸੀਗੇ ਕਿ ਬੀਬੀ ਨੇ ਆਪਣਾ ਵੱਖਰਾ ਰਾਹ ਅਖਤਿਆਰ ਕਰ ਲਿਆ। ਜੀ। ਪਰ ਬੀਬੀ ਨੇ ਰਾਹ ਵੱਖਰਾ ਅਖਤਿਆਰ ਕੀਤਾ, ਪਰ ਉਹਨੇ ਅਕਾਲੀ ਦਲ ਦਾ ਰਾਹ ਨਹੀਂ ਛੱਡਿਆ। ਬੇਸ਼ੱਕ ਬਹੁਤ ਸਿਆਸੀ ਚਰਚਾਵਾਂ ਚੱਲੀਆਂ ਕਿ ਬੀਜੇਪੀ ਸਪੋਰਟ ਕਰ ਰਹੀ ਹੈ ਜੀ, ਬੀਜੇਪੀ ਨਾਲ ਆ ਜੂਗੀ ਜੀ, ਬੀਜੇਪੀ ਨਾਲ ਜਾ ਸਕਦੇ ਨੇ, ਪਰ ਜਿੰਨਾ ਕੁ ਬੀਬੀ ਨੂੰ ਆਪਾਂ ਹੁਣ ਤੱਕ ਸਮਝਿਆ ਜਾਂ ਦੇਖਿਆ ਉਹਦੀ ਕਾਰਗੁਜ਼ਾਰੀ ਨੂੰ, ਸੋ ਬੀਬੀ ਇੱਕ ਤਾਂ ਪੰਥਕ ਲਾਈਨ ਨਹੀਂ ਛੱਡੇਗੀ ਜੀ, ਦੂਜਾ ਉਹ ਅਕਾਲੀ ਦਲ ਦੇ ਏਜੰਡੇ ਨਹੀਂ ਤਿਆਗੇਗੀ। ਸੋ ਇਸ ਲਈ ਫਿਰ ਉਹਦੇ ਕੋਲ ਦੋ ਹੀ ਤਰੀਕੇ ਸੀ ਕਿ ਜਾਂ ਤਾਂ ਉਹ ਨਵਾਂ ਅਕਾਲੀ ਦਲ ਖੜਾ ਕਰੇ ਜੀ, ਜਾਂ ਫਿਰ ਉਹ ਪਹਿਲਾਂ ਤੋਂ ਹੀ ਜਿਹੜੇ ਨਵੇਂ ਅਕਾਲੀ ਦਲ ਬਣੇ ਨੇ ਉਹਨਾਂ ਚੋਂ ਕਿਸੇ ਚ ਮਰਜ ਹੋ ਜਾਵੇ। ਸੋ ਇਹਦੇ ਲਈ ਢੀਂਡਸਾ ਪਰਿਵਾਰ ਵੀ ਇਹਨਾਂ ਤੱਕ ਪਹੁੰਚ ਕਰ ਰਿਹਾ ਸੀ, ਤੇ ਸ਼ਾਇਦ ਦਰਸ਼ਕਾਂ ਦੀ ਯਾਦ ਹੋਵੇ ਆਪਾਂ ਪਹਿਲਾਂ ਵੀ ਇਹਦੇ ਤੇ ਗੱਲ ਕੀਤੀ ਸੀ ਇੱਕ ਵਾਰ ਕਿ ਬੀਬੀ ਜਗੀਰ ਕੌਰ ਤੱਕ ਕਹਿੰਦੇ ਕਿ ਢੀਂਡਸਾ ਨੇ ਪਹੁੰਚ ਕੀਤੀ ਕਿ ਆਜੋ ਬੀਬੀ ਜੀ ਕਿ ਅਕਾਲੀ ਦਲ ਸੰਯੁਕਤ ਅਕਾਲੀ ਦਲ ਨੂੰ ਆਪਾਂ ਚੱਲੇ। ਕਹਿੰਦੀ ਯਾਰ ਨਾਂ ਜਾਂ ਨਹੀਂ ਠੀਕ, ਥੋੜਾ ਇਹਨੂੰ ਨਾਂ ਜਾਂ ਠੀਕ ਕਰੋ, ਪਹਿਲਾਂ ਤਾਂ ਕੀ ਨਾਂ ਰੱਖਿਆ ਸੀ। ਸੋ ਇਹੀ ਜਿਹੀਆਂ ਗੱਲਾਂ ਵੀ ਸਾਹਮਣੇ ਆਉਂਦੀਆਂ ਰਹੀਆਂ। ਪਰ ਕੱਲ ਬਕਾਇਦਾ ਸੰਗਰੂਰ ਦੇ ਵਿੱਚ ਬੈਠਕ ਹੁੰਦੀ ਆ ਜੀ, ਉਹਦੇ ਵਿੱਚ ਜਗਮੀਤ ਬਰਾੜ ਵੀ ਨਜ਼ਰ ਆਉਂਦੇ ਨੇ ਤੇ ਉਹਦੇ ਵਿੱਚ ਬੀਬੀ ਜਗੀਰ ਕੌਰ ਵੀ ਆ, ਢੀਂਡਸੇ ਹੋਰੀ ਵੀ ਨੇ। ਸੋ ਇਹ ਸਾਰੇ ਦੇ ਵਿੱਚ ਉਹ ਕਹਿੰਦੀ ਕਿ ਸੰਯੁਕਤ ਅਕਾਲੀ ਦਲ ਦੇ ਅਗਲੇ ਪ੍ਰੋਗਰਾਮਾਂ ਨੂੰ ਲੈ ਕੇ ਜਾਂ ਪੰਥਕ ਮਸਲਿਆਂ ਨੂੰ ਲੈ ਕੇ ਗੰਭੀਰ ਗਹਿਨ ਚਰਚਾ ਹੋਈ ਆ। ਤੇ ਫਿਰ ਕੁਝ ਪੱਤਰਕਾਰ ਸਾਥੀਆਂ ਨੇ ਪੁੱਛਿਆ ਵੀ ਕਿ ਬੀਬੀ ਜੀ ਕੀ ਅਗਲਾ ਰਾਜਨੀਤਿਕ ਫੈਸਲਾ? ਕਹਿੰਦੀ ਕੋਈ ਨਾ, ਇੱਕ ਦੋ ਦਿਨ ਤੱਕ ਲੈ ਲਾਂਗੇ। ਹੋ ਸਕਦਾ ਉਹ ਅੱਜੇ ਆ ਜਾਵੇ ਪ੍ਰਵੀਨ ਜੀ ਉਹ ਫੈਸਲਾ। ਠੀਕ ਹੈ, ਹੋ ਸਕਦਾ ਕਿ ਅੱਜ ਬੀਬੀ ਜਗੀਰ ਕੌਰ ਤੇ ਜਗਮੀਤ ਬਰਾੜ ਹੋਰੀ ਸੰਯੁਕਤ ਅਕਾਲੀ ਦਲ ਸ਼ਾਮਲ ਹੋ ਜਾਣ ਜੀ, ਔਰ ਹੋ ਸਕਦਾ ਕਿ ਢੀਂਡਸਾ ਟੱਬਰ ਫਿਰ ਬਾਗਡੋਰ ਬੀਬੀ ਜਗੀਰ ਕੌਰ ਨੂੰ ਵੀ ਸੌਂਪ ਦੇਵੇ, ਕਿਉਂ ਸੁਖਦੇਵ ਸਿੰਘ ਢੀਂਡਸਾ ਵੀ ਉਮਰ ਦੇ ਜਿਸ ਪੜਾਅ 'ਚ ਨੇ, ਉਹ ਹੋ ਸਕਦਾ ਉਹ ਫਿਰ ਸਰਪ੍ਰਸਤ ਵਾਲੀ ਭੂਮਿਕਾ 'ਚ ਆ ਜਾਣ। ਹਾਂਜੀ, ਤੇ ਬੀਬੀ ਜਗੀਰ ਕੌਰ ਜਿਵੇਂ ਤੇਜ਼ ਤਰਾਰ ਔਰ ਮਤਲਬ ਕਿ ਸਮਝੇ ਜਾਂਦੇ ਨੇ ਜਾਂ ਮੰਨੇ ਜਾਂਦੇ ਨੇ ਕਿ ਹਾਂ ਉਹ ਧੜੱਲੇ ਦਾ ਲੀਡਰ ਆ ਜਿਹੜੀ ਸੁਖਬੀਰ ਬਾਦਲ ਨੂੰ ਚੁਣੌਤੀ ਦੇ ਸਕਦੀ ਆ। ਸੋ ਇਸ ਲਈ ਉਸ ਵਾਲੇ ਨਾਲ ਚਰਚਾ ਹੈ ਕਿ ਹੁਣ ਸੰਯੁਕਤ ਅਕਾਲੀ ਦਲ, ਮੈਨੂੰ ਨਹੀਂ ਪਤਾ ਕਿ ਅਜੇ ਬੀਬੀ ਨੇ ਨਾਂ ਤੇ ਸਹਿਮਤੀ ਦੇਤੀ ਕਿ ਨਹੀਂ, ਹੋ ਸਕਦਾ ਨਾਂ ਵੀ ਬਦਲਣ ਦੀ ਹਲੇ ਗੱਲ ਤੁਰ ਪਵੇ। ਹਾਂਜੀ, ਸੋ ਇਹ ਵੀ ਹੋ ਸਕਦਾ, ਪਰ ਫਿਲਹਾਲ ਮਤਲਬ ਕਿ ਪਤਾ ਇਹੋ ਲੱਗ ਰਿਹਾ ਕਿ ਬੀਬੀ ਜਗੀਰ ਕੌਰ ਦੇ ਹੱਥ ਹੁਣ ਇਹ ਢੀਂਡਸਿਆਂ ਵਾਲੇ ਅਕਾਲੀ ਦਲ ਦੀ ਬਾਗਡੋਰ ਆ ਸਕਦੀ ਹੈ। ਬੀਬੀ ਇਸ ਦੀ ਅਗਵਾਈ ਕਰ ਸਕਦੀ ਆ, ਪਹਿਲਾਂ ਸ਼ਾਮਲ ਹੋਣਗੇ, ਫਿਰ ਉਸ ਤੋਂ ਬਾਅਦ ਤਾਜਪੋਸ਼ੀ ਹੋ ਸਕਦੀ ਹੈ ਤੇ ਜਗਮੀਤ ਬਰਾੜ ਵੀ 'ਚ ਨਜ਼ਰ ਆਉਣਗੇ ਤੇ ਆਉਂਦੇ ਦਿਨਾਂ 'ਚ ਕੁਝ ਹੋਰ ਲੀਡਰ ਜਿਨ੍ਹਾਂ ਨੇ ਅਕਾਲੀ ਦਲ ਨੂੰ ਤਿੱਖੇ ਸਵਾਲ ਕੀਤੇ ਨੇ ਉਹ ਵੀ ਇੱਧਰ ਨਜ਼ਰ ਆ ਸਕਦੇ ਜੀ। ਜੀ, ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਜ਼ੀਰਾ ਫੈਕਟਰੀ ਦੀ। ਜ਼ੀਰਾ ਫੈਕਟਰੀ ਮਾਮਲੇ ਦੇ ਵਿੱਚ ਆਪਾਂ 2007 ਤੋਂ ਲੈ ਕੇ ਹੁਣ ਤੱਕ ਦੀ ਚਰਚਾ ਵੀ ਕੀਤੀ ਸੀ। ਇੱਕ ਦਿਨ ਰਿਪੋਰਟ ਤੁਸੀਂ ਐਕਸਕਲੂਸਿਵ ਕੱਢ ਕੇ ਲੈ ਕੇ ਆਏ ਸੀ। ਜ਼ੀਰਾ ਫੈਕਟਰੀ ਮਾਮਲੇ ਦੇ ਵਿੱਚ ਇੱਕ ਹੋਰ ਸੱਚ ਸਾਹਮਣੇ ਆਇਆ, ਇਹ ਕਿਹੜਾ ਸੱਚ ਹੈ ਜੀ? ਪ੍ਰਵੀਨ ਜੀ, ਜਿਹੜੀ ਜੀਰਾ ਸ਼ਰਾਬ ਫੈਕਟਰੀ ਹੈ 2007 ਤੋਂ ਲੱਗੀ ਹੈ ਤੇ ਉਹ ਹੁਣ ਵੀ ਜਦੋਂ ਮਤਲਬ ਕਿ ਕਿਸਾਨ ਮੋਰਚਾ ਚੱਲ ਰਿਹਾ ਜਾਂ ਸਾਂਝਾ ਮੋਰਚਾ ਚੱਲ ਰਿਹਾ ਕਿ ਇਹਨੂੰ ਬੰਦ ਕਰਾਇਆ ਜਾਵੇ, ਤਾਂ ਉਦੋਂ ਬਾਰ-ਬਾਰ ਇਹ ਦਮ ਭਰਦੇ ਰਹੇ ਨੇ ਕਿ ਸਾਡੇ ਕੋਲ ਰਿਪੋਰਟਾਂ ਪੂਰੀਆਂ ਨੇ, ਠੀਕ ਹੈ, ਸਾਡੇ ਕੋਲ ਸਰਟੀਫਿਕੇਟ ਪੂਰੇ ਨੇ। ਹਰ 6 ਮਹੀਨੇ ਬਾਅਦ ਪੋਲਿਊਸ਼ਨ ਕੰਟਰੋਲ ਬੋਰਡ ਦੀ ਟੀਮ ਆਉਂਦੀ ਆ, ਪਰ ਜਿਹੜਾ ਹਵਾਲਾ ਆਪਾਂ ਉਸ ਰਿਪੋਰਟ ਦੇ ਹਵਾਲੇ ਨਾਲ ਜ਼ਿਕਰ ਕੀਤਾ ਕਿ 2010 ਵਾਲੀ ਰਿਪੋਰਟ ਵੀ ਦੱਸਦੀ ਹੈ ਕਿ ਸ਼ਰਾਬ ਦੀ ਫੈਕਟਰੀ ਤਾਂ ਉਸ ਸਮੇਂ ਵੀ ਡਿਫਾਲਟਰ ਸੀ ਤੇ ਇਹ ਹੁਣ ਨਿਯਮ ਕਿਵੇਂ ਪਾਲਦੀ ਹੋਊਗੀ, ਕਿਉਂਕਿ ਹੁਣ ਉੱਥੇ ਸ਼ਰਾਬ ਦੇ ਨਾਲ ਨਾਲ ਇਥਨੋਲ ਜਿਹੜਾ ਉਹ ਇੱਕ ਉਹ ਹੈ ਉਹ ਵੀ ਤਾਂ ਪੈਦਾ ਹੋ ਰਿਹਾ, ਉਹ ਵੀ ਇੱਕ ਕੈਮੀਕਲ ਟਾਈਪ ਜਿਵੇਂ ਹੈਗਾ। ਸੋ ਇਸ ਨੂੰ ਲੈ ਕੇ ਇੱਕ ਵੱਡਾ ਸਵਾਲ ਖੜਾ ਹੈ ਕਿ ਉਹ ਤਾਂ ਜ਼ਹਿਰ ਮਤਲਬ ਧਰਤੀ 'ਚ ਸਿੱਟ ਰਹੇ ਨੇ। ਪਰ ਪੰਜਾਬ ਸਰਕਾਰ ਨੇ ਜਾਂ ਪੰਜਾਬ ਦੀ ਜਿਹੜੀ ਐਡਵੋਕੇਟ ਜਨਰਲ ਦੀ ਟੀਮ ਹੈ, ਉਹਨਾਂ ਨੇ, ਆਪਾਂ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਲੋਕਾਂ ਦੇ ਪੱਖ ਤੋਂ ਖੜਨ ਦੀ ਬਜਾਏ ਸ਼ਰਾਬ ਦੀ ਫੈਕਟਰੀ ਵਾਲੇ ਪੱਖ ਤੋਂ ਖੜੇ। ਜਿਹੜੀ ਧਿਰ ਮਤਲਬ ਕਿ ਧਰਨੇ ਦੀ ਅਗਵਾਈ ਕਰ ਰਹੀ ਹੈ ਉਹ ਧਿਰ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਜਾਂਦੀ ਆ, ਮੁੱਖ ਮੰਤਰੀ ਸਾਹਿਬ ਨਾਲ ਬੈਠਕ ਹੁੰਦੀ ਆ, ਉਧਰ ਬੈਠਕ ਹੋ ਰਹੀ ਹੁੰਦੀ ਆ ਤੇ ਉਧਰ ਛਾਪੇ ਵੀ ਪੈ ਰਹੇ ਹੁੰਦੇ ਨੇ।
ਤੇ ਉਹੀ ਤੇਰੇ ਜਿਹੜੀ ਬੈਠਕ ਕਰਕੇ ਵਾਪਸ ਆਉਂਦੀ ਆ, ਉਹ ਪੁਲਿਸ ਉਹਨਾਂ ਚੋਂ ਹੀ ਮੈਂਬਰਾਂ ਨੂੰ ਚੱਕਣ ਵੀ ਜਾਂਦੀ ਹੈ। ਠੀਕ ਹੈ। ਪਰ ਉਸ ਬੈਠਕ ਦੇ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਮੁੱਖ ਮੰਤਰੀ ਸਾਹਿਬ ਨੂੰ ਸੰਬੋਧਨ ਹੋ ਕੇ ਦੱਸਦੇ ਨੇ, ਉਹ ਜੀਰੇ ਧਰਨੇਕਾਰੀਆਂ ਦੇ ਸਾਹਮਣੇ, ਠੀਕ ਹੈ। ਕਿ ਜੀ ਜੱਜ ਸਾਹਿਬ ਤਾਂ ਬਹੁਤ ਸਖਤ ਸੀ ਜੀ, ਉਹ ਜਿਹੜਾ ਸ਼ਰਾਬ ਦੀ ਫੈਕਟਰੀ ਵਾਲਿਆਂ ਵੱਲੋਂ ਪੱਖ ਰੱਖਿਆ ਗਿਆ ਜੀ, ਉਸ ਹਵਾਲੇ ਨਾਲ ਤਾਂ ਜੀ ਉਹ ਤਾਂ ਬਹੁਤ ਜੁਰਮਾਨਾ ਲਾਉਣ ਲੱਗੇ ਸੀ ਜੀ, ਮੈਂ ਜ਼ੋਰ ਮਰਾਮ ਮਰੂ ਕੇ ਜੀ 20 ਕਰੋੜ ਕਰਾਇਆ। ਠੀਕ ਹੈ। ਮਤਲਬ ਤੁਸੀਂ ਇਹ ਪੱਖ ਰੱਖਣ ਦੀ ਬਜਾਏ ਕਿ ਜੀ ਉਹਨਾਂ ਨੂੰ 20 ਕਰੋੜ ਦੇਣਾ ਨਹੀਂ, ਉਹਨਾਂ ਤੋਂ ਤਾਂ ਅਰਬਾਂ ਰੁਪਇਆ ਲੈਣਾ ਹੈ। ਤੁਸੀਂ ਲੜਾਈ ਤਾਂ ਇਸ ਪਹਿਲੂ ਤੇ ਲੜਨੀ ਸੀ ਕਿ ਜੀ ਉਹਨਾਂ ਨੇ ਜਨ ਜੀਵਨ ਖਰਾਬ ਕੀਤਾ, ਉਹਨਾਂ ਨੇ ਲੋਕਾਂ ਦਾ ਪਾਣੀ ਖਰਾਬ ਕੀਤਾ, ਆਪੋ ਹਵਾ ਸਾਡੀ ਖਰਾਬ ਕੀਤੀ ਹੈ, ਸਾਡੀਆਂ ਫਸਲਾਂ ਖਰਾਬ ਕੀਤੀਆਂ, ਇਸ ਲਈ ਉਹਨਾਂ ਤੋਂ ਤਾਂ ਜੁਰਮਾਨਾ ਵਸੂਲਣਾ ਹੈ ਜੀ। ਪਰ ਤੁਸੀਂ ਕਹਿ ਰਹੇ ਹੋ ਨਹੀਂ ਜੀ ਮੈਂ ਤਾਂ ਜੁਰਮਾਨੇ ਦੀ ਰਾਸ਼ੀ ਕਟਵਾ ਕੇ ਆਇਆ, ਇਸ ਲਈ ਮੈਨੂੰ ਸ਼ਾਬਾਸ਼ ਦਿਓ ਮੁੱਖ ਮੰਤਰੀ ਸਾਹਿਬ ਜੀ। ਸੋ ਜੀ 20 ਕਰੋੜ ਰੁਪਈਆ ਪੰਜਾਬ ਸਰਕਾਰ ਨੇ ਦਿੱਤਾ। ਅਗਲਿਆਂ ਦੀ ਸ਼ਰਾਬ ਦੀ ਫੈਕਟਰੀ ਬੰਦ ਦਾ ਤਾਂ ਘਾਟਾ ਪੂਰਾ ਹੋ ਗਿਆ। ਅਗਲੇ ਕਹਿਣਗੇ ਠੀਕ ਹੈ ਧਰਨਾ ਚੱਲਦਾ ਚੱਲੀ ਜਾਵੇ, ਸਾਨੂੰ ਫਿਰ ਅਸੀਂ ਕੋਰਟ ਚੱਲ ਜਾਾਂਗੇ। ਪਰ ਇਹ ਸਭ ਦੇ ਦਰਮਿਆਨ ਇੱਕ ਪੱਖ ਜਿਹੜਾ ਸਾਹਮਣੇ ਆਇਆ, ਮੈਂ ਉੱਥੇ ਹੀ ਸੀਗਾ, ਐਤਵਾਰ ਨੂੰ ਜਾ ਕੇ ਵੀ ਆਏ ਆ ਅਸੀਂ ਜੀਰਾ ਧਰਨੇ ਦੇ ਉੱਤੇ ਵੀ। ਸੋ ਇੱਕ ਪਹਿਲੂ ਸਾਹਮਣੇ ਆਇਆ ਕਿ ਉਸ ਮਨਸੂਰਵਾਲ ਪਿੰਡ ਦੇ ਵਿੱਚ ਪਸ਼ੂ ਮਰੇ, ਤੇ ਉਹ ਜਿਹੜੇ ਪਸ਼ੂ ਮਰੇ ਪ੍ਰਵੀਨ ਜੀ, ਉਹ ਪਸ਼ੂਆਂ ਦੀ ਮੁਆਵਜ਼ਾ ਰਾਸ਼ੀ ਇਸ ਸ਼ਰਾਬ ਦੀ ਫੈਕਟਰੀ ਨੇ ਦਿੱਤੀ ਆ। ਠੀਕ ਹੈ। ਤੇ ਕਾਹਦੇ ਲਈ ਦਿੱਤੀ ਹੈ ਜੀ ਫਿਰ? ਜੇ ਉਹ ਜ਼ਹਿਰ ਨਹੀਂ ਫੈਲਾਉਂਦੇ, ਜੇ ਉਹ ਨਿਯਮਾਂ ਦਾ ਪਾਲਣ ਕਰਦੇ ਨੇ, ਉਹਦੇ ਕਾਰਨ ਚਾਰਾ ਜ਼ਹਿਰੀ ਨਹੀਂ ਹੋਇਆ, ਚਾਰੇ ਕਾਰਨ ਉਹ ਜ਼ਹਿਰੀ ਚਾਰੇ ਕਾਰਨ ਪਸ਼ੂ ਨਹੀਂ ਮਰੇ, ਤੇ ਫਿਰ ਸ਼ਰਾਬ ਦੀ ਫੈਕਟਰੀ ਨੇ ਪੈਸੇ ਕਿਉਂ ਦਿੱਤੇ? ਪ੍ਰਵੀਨ ਜੀ 10 ਲੱਖ ਰੁਪਈਆ ਦਿੱਤਾ। ਅੱਛਾ। ਜੀਰਾ ਸ਼ਰਾਬ ਫੈਕਟਰੀ ਨੇ 10 ਲੱਖ ਰੁਪਈਆ ਜਾਰੀ ਕੀਤਾ। ਉਹਨੇ ਨਗਦ ਪੈਸਾ ਨੀਗਾ, ਖਾਤਿਆਂ ਚ ਆਇਆ। ਪਿੰਡ ਦਾ ਮੌਜੂਦਾ ਸਰਪੰਚ ਤੇ ਸਾਬਕਾ ਸਰਪੰਚ ਜੀ, ਉਹਨਾਂ ਦੀ ਪਹੁੰਚ ਸਦਕਾ, ਕਿਉਂਕਿ ਉਸ ਸਮੇਂ ਐ ਲੱਗਦਾ ਹੋਊਗਾ ਗਰੀਬ ਬੰਦੇ ਦਾ ਜਿਹਦਾ ਇੱਕ ਪਸ਼ੂ ਦੁਧਾਰੂ ਪਸ਼ੂ ਜਾਂਦਾ ਹੈ, ਉਹਦੇ ਲਈ ਤਾਂ ਹੁੰਦਾ ਕਿ ਯਾਰ ਮੈਂ ਪਸ਼ੂ ਖਰੀਦਣ ਦਾ ਹੱਲ ਕਰਾਂ ਪਹਿਲਾਂ, ਕਿਉਂਕਿ ਉਹਦੀ ਤਾਂ ਰੋਜੀ ਰੋਟੀ ਉਹਦੇ ਪਰ ਚੱਲਦੀ ਹੈ। ਹਾਂਜੀ ਬਿਲਕੁਲ। ਸੋ ਉਹਨਾਂ ਦਾ ਮੂੰਹ ਬੰਦ ਕਰਾਇਆ। ਮਤਲਬ ਉਹਨਾਂ ਨੂੰ ਲੱਗਿਆ ਕਿ ਇਹ ਮਾਮਲਾ ਕੋਰਟ ਕਚਹਿਰੀ ਨਾ ਜਾਵੇ, ਇਹਨਾਂ ਦਾ ਮੂੰਹ ਬੰਦ ਕਰਾਓ। ਤੇ ਸਾਬਕਾ ਸਰਪੰਚ ਤੇ ਸਰਪੰਚ ਨੇ ਜਦੋਂ ਇਹ ਰੋਸਾ ਪ੍ਰਗਟਾਇਆ ਸ਼ਰਾਬ ਦੀ ਫੈਕਟਰੀ ਮੂਹਰੇ, ਤਾਂ ਉਹਨਾਂ ਰਾਹੀਂ ਉਹਨਾਂ ਨੇ ਸਿੱਧੇ ਜਿਨ੍ਹਾਂ ਦੇ ਪਸ਼ੂ ਮਰੇ ਉਹਨਾਂ ਦੇ ਬੈਂਕ ਖਾਤੇ ਲਏ। ਉਹਨਾਂ ਨੂੰ ਕੋਈ ਬੰਦਾ ਨਹੀਂ ਮਿਲਣ ਗਿਆ, ਕੋਈ ਨੁਮਾਇੰਦਾ ਨਹੀਂ ਸ਼ਰਾਬ ਦੀ ਫੈਕਟਰੀ ਦਾ ਮਿਲਣ ਗਿਆ, ਕੋਈ ਉਹਨਾਂ ਨਾਲ ਵਫਦ ਨੇ ਬੈਠਕ ਨਹੀਂ ਕੀਤੀ, ਕੋਈ ਮੌਕਾ ਨਹੀਂ ਦੇਖਿਆ। ਸਿੱਧੀ ਉਹਨਾਂ ਦੇ ਬੈਂਕ ਖਾਤਿਆਂ ਦੀ ਡਿਟੇਲ ਲਈ। ਜਿਹਦਾ ਇੱਕ ਪਸ਼ੂ ਮਰਿਆ ਉਹਨੂੰ 25,000 30,000, ਜਿਹਦੇ 2 ਮਰੇ ਨੇ ਉਹਨੂੰ 50,000 60,000, ਮੈਸ ਦੇ ਹਿਸਾਬ ਨਾਲ ਹੋਰ ਹੈ, ਗਾਈ ਦੇ ਹਿਸਾਬ ਨਾਲ ਹੋਰ ਹੈ, ਪਹਿਲੇ ਸੂਏ ਵਾਲੀ ਹੈ ਕਿ ਤੀਏ ਸੂਏ ਵਾਲੀ ਹੈ ਉਹਦੇ ਹਿਸਾਬ ਨਾਲ ਹੋਰ ਹੈ। ਏਦਾਂ ਕਰਕੇ 10 ਲੱਖ ਰੁਪਈਆ ਉਹਨਾਂ ਲੋਕਾਂ ਨੂੰ ਦਿੱਤਾ ਜਿਨ੍ਹਾਂ ਦੇ ਦੁਧਾਰੂ ਪਸ਼ੂ ਮਰੇ ਨੇ। ਜੀ। ਤੇ ਫਿਰ ਹੁਣ ਕੀ ਕਹਿੰਦੇ ਨੇ? ਕਹਿੰਦੇ ਨਹੀਂ ਜੀ ਉਹ ਤਾਂ ਅਸੀਂ ਸਹਾਇਤਾ ਰਾਸ਼ੀ ਦਿੱਤੀ ਸੀ, ਕਿ ਉਹਨਾਂ ਦਾ ਨੁਕਸਾਨ ਹੋ ਗਿਆ ਸੀ, ਅਸੀਂ ਤਾਂ ਸਹਾਇਤਾ ਕੀਤੀ ਹੈ, ਸਾਡੀ ਸ਼ਰਾਬ ਦੀ ਫੈਕਟਰੀ ਕਾਰਨ ਕੋਈ ਜ਼ਹਿਰ ਨਹੀਂ। ਕਮਾਲ ਆ ਜਨਾਬ ਜੀ, ਇੰਨੀ ਸਹਾਇਤਾ ਰਾਸ਼ੀ ਕਰਦੇ ਹੋ ਤਾਂ ਫਿਰ ਲੰਪੀ ਸਕਿਨ ਨਾਲ ਪਿਛਲੇ ਸਾਲ ਇੰਨੇ ਪਸ਼ੂ ਮਰੇ ਨੇ ਪਿਛਲੇ ਮਹੀਨੇ ਚ, ਕਿੰਨਿਆਂ ਨੂੰ ਦੇਤਾ ਤੁਸੀਂ ਮੁਆਵਜ਼ਾ? ਤੇ ਉਹ ਤਾਂ ਪਸ਼ੂ ਨੇ। ਆ ਕਿਸਾਨ ਅੰਦੋਲਨ ਦੌਰਾਨ ਕਿੰਨੇ ਕਿਸਾਨ ਸਾਡੇ ਆਪਣਾ ਘਰ-ਬਾਰ ਗਵਾ ਚੁੱਕੇ, ਆਪਣੀ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਕਿੰਨੀ ਸਹਾਇਤਾ ਰਾਸ਼ੀ ਦੇਤੀ ਤੁਸੀਂ? ਜੀਰੇ ਇਲਾਕੇ ਚ ਦੱਸ ਦੇਣ ਮੈਨੂੰ ਕਿਹਨੂੰ ਰਾਸ਼ੀ ਦੇਤੀ? ਆ ਹੁਣ ਤੁਹਾਡੀ ਫੈਕਟਰੀ ਤੋਂ 500 ਮੀਟਰ ਦੂਰ ਉਹ ਨੌਜਵਾਨ ਮਰਦਾ ਤੇ ਉਹ ਵੀ ਕਹਿੰਦਾ ਕਿ ਸ਼ਰਾਬ ਦੀ ਫੈਕਟਰੀ ਕਰਕੇ ਮਰਿਆ, ਉਹਨੂੰ ਸਹਾਇਤਾ ਰਾਸ਼ੀ ਦੇਣ ਕਦੋਂ ਚਲੇ ਗਏ ਸੀ? ਦੱਸ ਦਿਓ। ਉਹਦਾ ਖੇਤ ਐਨ ਉਹਦੇ ਮੂਹਰੇ ਆ, ਜਿੱਥੇ ਧਰਨਾ ਲੱਗਿਆ ਹੋਇਆ ਹੈ ਸ਼ਰਾਬ ਦੀ ਫੈਕਟਰੀ ਦੇ ਮੂਹਰੇ, ਉਹਦਾ ਮੁੰਡੇ ਦਾ ਖੇਤ ਹੈ ਉਹਦਾ। ਹਾਂਜੀ। ਸੋ ਸਵਾਹ ਉੱਡਦੀ ਹੈ, ਰੇਤ ਉੱਡਦਾ ਹੈ, ਧਰਤੀ ਚੋਂ ਲਾਹਣ ਨਿਕਲ ਰਿਹਾ। ਸੋ ਇਸ ਲਈ ਇਹ ਪੱਖ ਸਾਫ਼ ਹੈ ਕਿ ਸ਼ਰਾਬ ਦੀ ਫੈਕਟਰੀ ਸੱਤਾ ਨਾਲ ਮਿਲੀ ਹੋਈ ਹੈ, ਤੇ ਸੱਤਾ ਉਹਨੂੰ ਸਰਕਾਰੀ ਖਜ਼ਾਨੇ ਚੋਂ ਅਦਾਇਗੀਆਂ ਕਰਾ ਦਿੰਦੀ ਹੈ, ਤੇ ਉਧਰ ਉਹ ਲੋਕਾਂ ਦੇ ਮੂੰਹ ਬੰਦ ਕਰਾਉਣ ਲਈ ਸਹਾਇਤਾ ਰਾਸ਼ੀ ਦੇ ਨਾਂ ਦੇ ਉੱਤੇ ਫੰਡ ਵੀ ਦਿੰਦੇ ਰਹੇ ਨੇ, ਪੈਸਾ ਵੀ ਦਿੰਦੇ ਰਹੇ ਨੇ। ਇਹਦਾ ਮਤਲਬ ਤੁਸੀਂ ਕਾਣੇ ਹੋ, ਤੁਸੀਂ ਤਾਂ ਪੈਸੇ ਦਿੱਤੇ। ਤੇ ਇਹ ਚੀਜ਼ਾਂ ਹੁਣ ਆਧਾਰ ਬਣ ਗਈਆਂ ਮੈਨੂੰ ਲੱਗਦਾ, ਕਿਉਂਕਿ ਉਹ ਧਿਰ ਨੇ ਫੈਸਲਾ ਕੀਤਾ ਕਿ ਜਿਹੜੀ ਰਿਪੋਰਟ ਆਪਾਂ ਪੰਜਾਬ ਵਿਧਾਨ ਸਭਾ ਦੇ ਸਾਹਮਣੇ ਲਿਆਂਦੀ ਸੀ, ਉਸ ਰਿਪੋਰਟ ਦੇ ਹਵਾਲੇ ਨਾਲ ਉਹ ਨਵੀਂ ਪਟੀਸ਼ਨ ਦਾਇਰ ਕਰਨ ਦੀ ਤਿਆਰੀ 'ਚ ਨੇ, ਨਵੇਂ ਪੱਖ ਤੋਂ ਉਹਦੇ ਪਰ ਅਪੀਲ ਕਰਨ ਦੀ ਤਿਆਰੀ 'ਚ ਨੇ। ਤੇ ਉਹਦੇ ਵਿੱਚ ਆਹ ਵੀ ਪਹਿਲੂ ਨਾਲ ਜਾਣਗੇ, ਸਰਕਾਰ ਵੱਲੋਂ ਪੈਸਾ ਦੇਣ ਵਾਲਾ ਪਹਿਲੂ, ਤੇ ਦੂਸਰਾ ਉਹਨਾਂ ਵੱਲੋਂ ਇਹ 10 ਲੱਖ ਮੁਆਵਜ਼ਾ ਦੇਣ ਵਾਲਾ ਪਹਿਲੂ। ਸੋ ਇਸ ਮਾਮਲੇ ਤੇ ਹੁਣ ਸ਼ਰਾਬ ਦੀ ਫੈਕਟਰੀ ਤੇ ਉਹ ਧਿਰ ਬੁਰੀ ਤਰ੍ਹਾਂ ਘਿਰ ਗਈ ਹੈ। ਦੇਖੋ ਜੀ, ਗੱਲ ਇਹ ਹੈ ਸ਼ਰਮਾ ਜੀ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਧਰਨਾ ਲੱਗਿਆ, ਸਾਡਾ ਨੁਕਸਾਨ ਹੋਇਆ, ਦੂਜੇ ਪਾਸੇ ਤੁਸੀਂ ਜਿਹੜਾ ਕੰਮ ਕਰ ਰਹੇ ਹੋ
ਉਹਦਾ ਕੰਪਨਸੇਟ ਵੀ ਕਰ ਰਹੇ ਹੋ, ਤੀਜੇ ਪਾਸੇ ਅਦਾਲਤ ਦੇ ਵਿੱਚ ਜ਼ਿਰਾ ਕਰ ਰਹੇ ਹੋ ਕਿ ਗਲਤ ਕੁਛ ਉੱਥੇ ਹੋ ਹੀ ਨਹੀਂ ਰਿਹਾ। ਬਿਲਕੁਲ ਜੀ, ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਭਾਰਤ ਜੋੜੋ ਯਾਤਰਾ ਦੀ। ਪੰਜਾਬ ਦੇ ਵਿੱਚ 10 ਨੂੰ ਦਾਖਲ ਹੋ ਕੇ ਤੇ ਕਹਿੰਦੇ 10 ਦਿਨ ਹੀ ਰਹੇਗੀ ਭਾਰਤ ਜੋੜੋ ਯਾਤਰਾ। ਬਿਲਕੁਲ ਪ੍ਰਵੀਨ ਜੀ, ਮੈਂ ਦੇਖ ਰਿਹਾ ਸੀਗਾ ਕਿ ਅੱਜ ਪੰਜਾਬ 'ਚ ਭਾਰਤ ਜੋੜੋ ਯਾਤਰਾ ਦਾਖਲ ਹੋਣੀ ਆ। ਹਰਿਆਣੇ ਤੋਂ ਪੰਜਾਬ 'ਚ ਸ਼ੰਭੂ ਬਾਰਡਰ ਰਾਹੀਂ ਦਾਖਲ ਹੋਣੀ ਆ, ਤੇ ਬਕਾਇਦਾ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਉਹਦੀ ਤਿਆਰੀ 'ਚ ਨੇ ਕਿ ਹਾਂਜੀ ਅਸੀਂ ਉਹਦਾ ਸਵਾਗਤ ਕਰਾਂਗੇ। ਪ੍ਰਤਾਪ ਬਾਜਵਾ ਵੀ ਤੇ ਹੋਰ ਬਕਾਇਦਾ ਡਿਊਟੀ ਲਾਈ ਗਈ ਆ ਮੌਜੂਦਾ MLA ਤੇ ਸਾਬਕਾ MLA ਦੀ ਕਿ ਉਹਨਾਂ ਨੇ ਨਾਲ ਰਹਿਣਾ ਜੀ ਪੂਰੀ ਪੰਜਾਬ ਦੀ ਯਾਤਰਾ ਦੌਰਾਨ। ਸੋ ਅੱਜ 10 ਜਨਵਰੀ ਹੈ, 10 ਜਨਵਰੀ ਨੂੰ ਦਾਖਲ ਹੋਣੀ ਹੈ ਤੇ ਅਗਲੇ 10 ਦਿਨ ਮਤਲਬ 19 ਜਨਵਰੀ ਤੱਕ ਇਹ ਯਾਤਰਾ ਪੰਜਾਬ 'ਚ ਰਹਿਣੀ ਆ। ਤੇ ਇਹਦੇ ਵਿੱਚ ਔਸਤਨ ਰੋਜ਼ 25 ਕਿਲੋਮੀਟਰ ਪੈਦਲ ਸਫ਼ਰ ਤੈਅ ਕਰਨਾ ਇਸ ਯਾਤਰਾ ਨੇ ਹਰ ਰੋਜ਼। ਬੇਸ਼ੱਕ ਮਤਲਬ ਕਿ ਵਿੱਚੋਂ 13 ਜਨਵਰੀ ਦੀ ਇੱਕ ਛੁੱਟੀ ਆ, ਲੋਹੜੀ ਵਾਲੇ ਦਿਨ ਯਾਤਰਾ ਨਹੀਂ ਹੋਏਗੀ, ਕਿ ਲੋਕਾਂ ਨੇ ਆਪਣੇ ਤਿਉਹਾਰ ਮਨਾਉਣੇ, ਸਾਰਾ ਕੁਝ ਕਰਨਾ। ਤੇ ਇਸੇ ਤਰ੍ਹਾਂ ਇੱਕ ਦਿਨ ਲਈ 18 ਤਰੀਕ ਨੂੰ ਇਹ ਯਾਤਰਾ ਮੁਕੇਰੀਆਂ ਵਾਲੇ ਪਾਸਿਓਂ ਹਿਮਾਚਲ 'ਚ ਦਾਖਲ ਹੋ ਜਾਣੀ ਆ, ਤੇ ਇੱਕੋ ਦਿਨ ਜਾ ਕੇ ਉਸੇ ਦਿਨ ਦੇ ਰਾਤ ਨੂੰ ਵਾਪਸ ਵੀ ਪਰਤ ਆਉਣੀ ਆ। ਮਤਲਬ ਹਿਮਾਚਲ ਦਾ ਉਹ ਏਰੀਆ ਜਿਹੜਾ ਪੰਜਾਬ ਦੇ ਨਾਲ ਮੁਕੇਰੀਆਂ ਵਾਲੇ ਪਠਾਨਕੋਟ ਖੇਤਰ 'ਚ ਲੱਗਦਾ, ਉਧਰੋਂ ਉਹਨੇ ਹਿਮਾਚਲ ਦਾ ਉਹਨਾਂ ਕੁ ਏਰੀਆ ਕਵਰ ਕਰਕੇ ਉਹਨੇ ਵਾਪਸ 19 ਤਰੀਕ ਨੂੰ ਫਿਰ ਪਠਾਨਕੋਟ ਆ ਜਾਣਾ, ਤੇ ਆਖਰੀ ਰੈਲੀ, ਆਖਰੀ ਪੜਾਅ ਪਠਾਨਕੋਟ ਦੇ ਵਿੱਚ ਆ। ਸੋ ਸ਼ੁਰੂਆਤੀ ਪੜਾਅ ਕੱਲ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆ, ਜਿੱਥੇ ਅੱਜ ਬਕਾਇਦਾ ਦਾਖਲ ਹੋ ਕੇ ਉੱਥੇ ਟਿਕਾਣਾ ਬਣਾਇਆ ਗਿਆ, ਉੱਥੇ ਅੱਜ ਰੁਕਣਾ ਹੈ, ਉੱਥੇ ਰਹਿਣਾ ਹੈ। ਤੇ ਸਵੇਰੇ 6 ਵਜੇ ਰਾਹੁਲ ਗਾਂਧੀ ਹੋਰੀ ਮਤਲਬ ਸ਼ਹਾਦਤ ਸਾਹਿਬਜ਼ਾਦਿਆਂ ਦੇ, ਛੋਟੇ ਸਾਹਿਬਜ਼ਾਦਿਆਂ ਦੇ ਉਹ ਸ਼ਹਾਦਤ ਸਥਲ ਦੇ ਉੱਤੇ ਸਜਦਾ ਕਰਨ ਲਈ ਫਤਿਹਗੜ੍ਹ ਸਾਹਿਬ ਗੁਰੂ ਘਰ ਜਾਣਗੇ। ਸਵੇਰੇ 6 ਵਜੇ ਮੱਥਾ ਟੇਕਣਾ ਉੱਥੇ ਉਹਨਾਂ ਨੇ। ਉਸ ਤੋਂ ਬਾਅਦ 6:30 ਵਜੇ ਉਹ ਝੰਡੇ ਦੀ ਰਸਮ ਹੋਊਗੀ ਕਿ ਹਰਿਆਣੇ ਵਾਲੀ ਟੀਮ ਪੰਜਾਬ ਕਾਂਗਰਸ ਵਾਲੀ ਟੀਮ ਨੂੰ ਝੰਡਾ ਸੌਂਪ ਕੇ ਕਹੂਗੀ ਜੇ ਹੁਣ ਯਾਤਰਾ ਤੁਹਾਡੇ ਹੱਥ ਦੇ ਵਿੱਚ ਹੈ। ਫਿਰ 6:30 ਵਜੇ ਉੱਥੋਂ ਮੰਡੀ ਦੇ ਵਿੱਚੋਂ, ਸਰਹੰਦ ਮੰਡੀ ਦੇ ਵਿੱਚੋਂ ਯਾਤਰਾ ਗੋਬਿੰਦਗੜ੍ਹ ਅਮਲੋਹ ਨੂੰ ਹੁੰਦੇ ਹੋਏ ਗਾਂਹ ਤੁਰ ਪੈਣੀ ਆ। ਫਿਰ ਮਤਲਬ ਕਿ 12 ਤਰੀਕ ਨੂੰ ਇਹ ਲੁਧਿਆਣੇ ਪਹੁੰਚ ਜਾਣੀ ਆ, 13 ਨੂੰ ਫਿਰ ਇਹ ਜਲੰਧਰ ਪਹੁੰਚ ਜਾਣੀ ਆ, 14 ਨੂੰ ਵੀ ਜਲੰਧਰ ਦੇ ਖੇਤਰ ਦੇ ਵਿੱਚ ਆ, ਫਿਰ ਗਾਂਹ ਨੂੰ ਤੁਰ ਪੈਣੀ ਆ। ਸੋ ਇਸ ਤਰ੍ਹਾਂ ਇਹ ਪੜਾਅ ਪੜਾਅ ਯਾਤਰਾ ਚੱਲਣੀ ਆ। ਸੋ ਇਹਦੇ ਵਿੱਚ ਕਰੀਬ ਮੈਂ ਦੇਖ ਰਿਹਾ ਸੀਗਾ ਕਿ 10,000 ਲੋਕ ਜਿਹੜੇ ਨੇ ਉਹ ਰੋਜ਼ ਨਾਲ ਤੁਰਨਗੇ। ਕਹਿੰਦੇ ਠੀਕ ਹੈ, 10,000 ਲੋਕਾਂ ਨੇ ਹਰ ਰੋਜ਼ ਨਾਲ ਤੁਰਨਾ। ਮਤਲਬ ਇਹਦੇ ਵਿੱਚ ਇਹ ਹੈ ਕਿ ਕੁਝ ਲੋਕ ਤਾਂ ਪ੍ਰਵੀਨ ਜੀ ਲਗਾਤਾਰ ਹੀ 1000 ਦੇ ਕਰੀਬ ਬੰਦਾ ਇੱਕ ਅਜਿਹਾ ਹੈ ਜਿਹੜਾ ਪਹਿਲੇ ਦਿਨ ਤੋਂ ਨਾਲ ਹੈ। ਠੀਕ ਹੈ, ਉਹ ਪਰਮਾਨੈਂਟ ਨਾਲ ਤੁਰ ਰਿਹਾ ਜੀ। 150 ਦੇ ਕਰੀਬ ਤਾਂ ਮਤਲਬ ਕਿ ਬੀਬੀਆਂ ਨੇ ਜਿਹੜੀਆਂ ਪਹਿਲੇ ਦਿਨ ਤੋਂ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਨਾਲ ਤੁਰ ਰਹੀਆਂ ਨੇ। ਕੁੱਲ 1000 ਦੇ ਕਰੀਬ ਅਜਿਹੇ ਮੈਂਬਰ ਨੇ ਜਿਹੜੇ ਪੱਕੇ ਤੌਰ ਤੇ ਨਾਲ ਤੁਰਦੇ ਨੇ। ਤੇ ਪੰਜਾਬ ਦੇ ਵਿੱਚ ਔਸਤ ਰੱਖੀ ਗਈ ਹੈ ਕਿ 10,000 ਹਰ ਰੋਜ਼ ਇਹ ਹੋਊਗਾ। 60 ਫੂਡ ਕੰਟੇਨਰ ਨੇ ਜਿਹੜੇ ਨਾਲ ਚੱਲਣਗੇ। ਤੇ OP ਸੋਨੀ ਹੋਣੀ ਨੇ ਜਿਨ੍ਹਾਂ ਨੂੰ ਖਾਣਾ ਕਮੇਟੀ ਦਾ ਇੰਚਾਰਜ ਬਣਾਇਆ। ਤੇ ਕੱਲ ਨੂੰ ਜਦੋਂ ਸਵੇਰੇ ਇੱਥੋਂ ਨਾਸ਼ਤਾ ਪਾਣੀ ਕਰਕੇ ਤੁਰਨਾ, ਉਹ ਤੋਂ ਅਗਲਾ ਪੜਾਅ ਜਦੋਂ ਮੰਡੀ ਗੋਬਿੰਦਗੜ੍ਹ ਵਾਲੇ ਤੋਂ ਗਾਹਾਂ ਜਾ ਕੇ ਆਉਣਾ ਹੈ, ਦੁਪਹਿਰ ਦੀ ਜਿਹੜੀ ਉੱਥੇ ਲੰਗਰ ਪਾਣੀ ਆ ਉਹਦੇ ਲਈ ਸਰੋਂ ਦਾ ਸਾਗ, ਮੱਕੀ ਦੀ ਰੋਟੀ ਤੇ ਚਾਟੀ ਵਾਲੀ ਲੱਸੀ, ਉਹਦਾ ਕਹਿੰਦੇ ਪ੍ਰਬੰਧ ਕੀਤਾ ਜੀ। ਸੋ ਇਸ ਲਈ ਮਤਲਬ ਇਸ ਤਰ੍ਹਾਂ ਉਹਨਾਂ ਨੂੰ ਇਹ ਸਾਰੇ ਉਹਦੇ ਵਿੱਚੋਂ ਲੰਘਣਾ। ਪਰ ਕੱਲ ਜਿਵੇਂ ਉੱਥੇ ਕਿਸਾਨ ਲੀਡਰ ਮਿਲੇ ਨੇ ਹਰਿਆਣਾ ਦੇ ਵਿੱਚ, ਸੰਯੁਕਤ ਕਿਸਾਨ ਲੀਡਰ, ਚਾਹੇ ਉਹਦੇ ਵਿੱਚ ਮਤਲਬ ਮੈਂ ਦੇਖ ਰਿਹਾ ਸੀਗਾ ਕਿ ਜੋਗਿੰਦਰ ਯਾਦਵ ਤਾਂ ਚਲੋ ਪਹਿਲਾਂ ਤੋਂ ਹੀ ਨਾਲ ਨੇ, ਤੇ ਉਹ ਤਾਂ ਮਤਲਬ ਠੀਕ ਹੈ, ਉਹਨਾਂ ਦਾ ਰਾਜਨੀਤਿਕ ਆਪਣੀਆਂ ਵੀ ਕਈ ਮਨਸ਼ਾਵਾਂ ਹੈਗੀਆਂ ਨੇ। ਸੋ ਪਰ ਰਕੇਸ਼ ਟਕੈਤ ਦਾ ਨਾਲ ਆਉਣਾ ਇਹ ਆਪਣੇ ਆਪ ਸਵਾਲ ਹੈ। ਫਿਰ ਇਸ ਤਰ੍ਹਾਂ ਮਨਿਊ ਕੁਹਾੜ ਹੋਰਾਂ ਦਾ ਨਾਲ ਆਉਣਾ, ਯੁੱਧਵੀਰ ਹੋਰਾਂ ਦਾ ਆਉਣਾ। ਸੋ ਇਹ ਹੋਰ ਉੱਥੇ ਸਥਾਨਕ ਕਿਸਾਨ ਲੀਡਰਾਂ ਦਾ ਨਾਲ ਆਉਣਾ ਤੇ ਉਹਨਾਂ ਨਾਲ ਚਰਚਾ ਕਰਨੀ। ਸੋ ਕਿਤੇ ਨਾ ਕਿਤੇ ਮਤਲਬ ਵੱਖੋ ਵੱਖ ਪੜਾਵਾਂ ਦੇ ਵਿੱਚੋਂ ਇਹ ਯਾਤਰਾ ਲੰਘਦਾ ਹੋਇਆ ਪੰਜਾਬ ਆ ਰਹੀ ਹੈ। ਸੋ ਜਿੱਥੇ ਇਹ ਰਾਹੁਲ ਗਾਂਧੀ ਨੂੰ ਮੈਨੂੰ ਲੱਗਦਾ ਕਿ ਇੱਕ ਸਮਝ ਪੈਦਾ ਹੋ ਰਹੀ ਹੈ ਉਹਦੇ ਲਈ, ਬੇਸ਼ੱਕ ਮਤਲਬ ਕਿ ਕਾਂਗਰਸ ਦੇ ਕਿੰਨੇ ਹੀ ਸਵਾਲ ਖੜੇ ਨੇ, ਖਾਸ ਕਰਕੇ ਪੰਜਾਬ ਵਾਲੇ ਮਾਮਲੇ 'ਚ ਤਾਂ ਜੇਕਰ ਆਪਾਂ ਦੇਖੀ ਤਾਂ ਉਹੋ ਜਿਹੇ ਵੀ ਕਿੰਨੇ ਸਵਾਲ, ਚਾਹੇ ਉਹ ਦਰਬਾਰ ਸਾਹਿਬ ਤੇ ਹਮਲੇ ਦੀ ਗੱਲ ਹੋਵੇ, ਚਾਹੇ ਦਿੱਲੀ ਸਿੱਖ ਕਤਲ ਦੀ ਗੱਲ ਹੋਵੇ, ਉਹ ਕਾਂਗਰਸ ਦੇ ਉੱਤੇ ਸਵਾਲੀਆ ਚਿੰਨ੍ਹ ਲੱਗੇ ਹੀ ਰਹਿਣੇ ਨੇ। ਉਹ ਤੋਂ ਇਹ ਦਾਗਾਂ ਤੋਂ ਮੁਕਤ ਨਹੀਂ ਹੋ ਸਕਦੀ। ਪਰ ਰਾਹੁਲ ਗਾਂਧੀ ਜਿਹੋ ਜਿਹੀ ਹੁਣ ਰਾਜਨੀਤਿਕ ਸਮਝ ਲੈਣ ਲਈ ਤੁਰੇ ਨੇ, ਇੱਕ ਵੱਖਰੀ ਤਰ੍ਹਾਂ ਦਾ ਮਤਲਬ ਰੇਟ ਹੈ ਕਾਂਗਰਸ ਦੇ ਅੰਦਰ। ਲੰਮੇ ਸਮੇਂ ਤੋਂ ਜਿਹੜੀ ਕਾਂਗਰਸ ਮਰੀ ਹੋਈ ਸੀ, ਸ਼ਾਇਦ ਉਹ ਹੁਣ ਐਕਸਰਸਾਈਜ਼ ਕਰਦੀ ਨਜ਼ਰ ਆ ਰਹੀ ਹੈ। ਸੋ ਉਹਦੀਆਂ ਲੱਤਾਂ 'ਚ ਹੁਣ ਮਤਲਬ ਜਾਨ ਪੈਂਦੀ ਨਜ਼ਰ ਆ ਰਹੀ ਹੈ। ਹਾਂ, ਉਹ ਸੱਤਾ ਤੱਕ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਹੈ ਅਜੇ ਕਹਿਣਾ ਬਹੁਤ ਦੂਰ ਹੈ।
ਪਰ ਉਹ ਸਮਝ ਉਸ ਲੈਵਲ ਦੀ ਕ੍ਰੀਏਟ ਹੋ ਰਹੀ ਹੈ। ਸੋ ਇਸ ਲਈ ਰਾਹੁਲ ਗਾਂਧੀ ਲਈ ਨਿੱਜੀ ਤੌਰ ਤੇ ਖਾਸੀ ਸਹਾਇਕ ਹੈ, ਔਰ ਹਾਂਜੀ। ਪੰਜਾਬ ਕਾਂਗਰਸ ਲਈ ਹੁਣ ਦੇਖਣ ਵਾਲੀ ਗੱਲ ਹੋਊਗੀ, ਉਹ ਇਕਜੁੱਟਤਾ, ਇੱਕ ਸੁਰਤਾ ਹੈ ਪ੍ਰਧਾਨ ਦਾ ਤੇ ਬਾਜਵੇ ਦਾ ਤੇ ਬਾਕੀ ਧੜਿਆਂ ਦਾ ਕਿਹੋ ਜਿਹਾ ਰੁਖ ਹੋਊਗਾ, ਇਹ ਆਪਣੀ ਕਿੰਨੀ ਕੁ ਸ਼ਾਖ ਬਚਾ ਪਾਉਂਦੇ ਨੇ, ਕਿੰਨੀ ਖੋੜ ਡੇਗ ਲੈਂਦੇ ਨੇ, ਕੀ ਇਹਨਾਂ ਦਾ ਹਸ਼ਰ ਹੁੰਦਾ, ਇਹ ਕਾਫੀ ਕੁਝ ਨਿਰਭਰ ਕਰਦਾ। ਸੋ ਦੇਖਦੇ ਆ ਜੀ ਇਹਦੇ ਵਿੱਚ ਹੁਣ ਪਹਿਲਾ ਪੜਾਅ ਜਿਹੜਾ ਫਤਿਹਗੜ੍ਹ ਸਾਹਿਬ ਹੈ, ਉੱਥੇ ਸਭ ਤੋਂ ਮਤਲਬ ਕਿ ਕੁਲਜੀਤ ਨਾਗਰਾ ਦੀ ਭੂਮਿਕਾ ਅਹਿਮ ਰਹੇਗੀ, ਕਿਉਂਕਿ ਕੁਲਜੀਤ ਨਾਗਰਾ ਰਾਹੁਲ ਗਾਂਧੀ ਦੀ ਟੀਮ ਦਾ ਹਿੱਸਾ ਰਹੇ ਨੇ ਜੀ ਜੀ ਬਿਲਕੁਲ, ਤੇ ਇਹ ਬਾਇਆ ਰਣਦੀਪ ਸੁਰਜੇਵਾਲਾ ਉਹਦੇ ਖਾਸ ਨੇ। ਜੀ। ਸੋ ਇਸ ਲਈ ਉੱਥੋਂ ਆਉਣ ਦੇ ਨਾਲ ਉਹਨਾਂ ਦੇ ਕੱਦ ਨੂੰ ਕਿੰਨਾ ਖੋਰ ਹੁੰਗਾਰਾ ਮਿਲਦਾ, ਇਹ ਦੇਖਣ ਵਾਲੀ ਗੱਲ ਹੋਏਗੀ। ਸੋ ਜੀ ਕੁੱਲ ਮਿਲਾ ਕੇ 25 ਕਿਲੋਮੀਟਰ ਰੋਜ਼ ਸਫ਼ਰ ਕਰਨਾ, ਔਰ 10 ਤਰੀਕ ਤੋਂ ਦਾਖਲ ਹੋਈ ਇਹ ਯਾਤਰਾ 19 ਤਰੀਕ ਨੂੰ ਫਿਰ ਜੰਮੂ ਕਸ਼ਮੀਰ ਵੱਲ ਨੂੰ ਵੱਧ ਜਾਏਗੀ। ਜੰਮੂ ਕਸ਼ਮੀਰ ਦੇ ਵਿੱਚ ਭਲਾ ਗੁਲਾਮ ਨਬੀ ਆਜ਼ਾਦ ਮੰਨ ਗਏ ਇਹਨਾਂ ਨਾਲ ਕਿ ਹਲੇ ਸਹਿਮਤ ਨਹੀਂ, ਉਹ ਤਾਂ ਨਹੀਂ ਅਜੇ ਮੰਨੇ, ਪਰ ਉਹਨਾਂ ਦੇ ਨਾਲ ਗਏ ਕਿੰਨੇ ਸਾਥੀ ਮੁੜੇ ਆਏ ਨੇ ਕਾਂਗਰਸ 'ਚ। ਠੀਕ ਹੈ ਜੀ। ਤੇ ਸ਼ਰਮਾ ਜੀ ਇੱਕ ਗੱਲ ਹੋਰ ਵੀ ਹੈ ਕਿ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਸੀਗਾ ਵੀ ਜਿਹੜੀ ਇਹ ਭਾਰਤ ਜੋੜੋ ਯਾਤਰਾ ਤੇ ਤੁਸੀਂ ਕਿਸਾਨ ਆਗੂਆਂ ਦਾ ਜ਼ਿਕਰ ਕੀਤਾ, ਜਿਹਦਾ ਵਿੱਚ ਕਿਸਾਨ ਆਗੂ ਤਾਂ ਆਪਣੇ ਆਪ ਨੂੰ ਗੈਰ ਸਿਆਸੀ ਕਹਿ ਰਹੇ ਸੀ। ਸਵਾਲ ਹੈ ਜਨਾਬ ਕਿ ਹੁਣ ਜਿਹੜੇ ਕਹਿੰਦੇ ਸੀਗੇ ਕਿ ਹਾਂ ਜੀ ਜਿਹੜੇ ਰਾਜਨੀਤਿਕ ਧਿਰਾਂ ਨਾਲ ਜਾਂਦੇ ਨੇ, ਇਹ ਤਾਂ ਜੋਗਿੰਦਰ ਜਾਦਵ ਤਾਂ ਪਹਿਲਾਂ ਹੀ ਸਵਾਲ ਸੀਗਾ, ਪਹਿਲਾਂ ਹੀ ਸਵਾਲ ਸੀਗਾ, ਬਿਲਕੁਲ ਸਹੀ ਹੈ ਪਹਿਲਾਂ ਹੀ ਜੀ। ਸਵਾਲ ਸੀ। ਉਹਨਾਂ ਨੇ ਚੋਣ ਲੜੀ ਵੀ ਹੈ, ਪਾਰਟੀ ਵੀ ਬਣਾਈ ਹੈ, ਸਾਰਾ ਕੁਝ। ਈਵਨ ਇੱਥੋਂ ਤੱਕ ਜਿਹੜੀਆਂ ਖੱਬੀਆਂ ਧਿਰਾਂ ਵਾਲੇ ਵਿੱਚ ਕਿਸਾਨ ਆਗੂ ਨੇ, ਉਹ ਸਾਰੇ ਚੋਣਾਂ ਲੜਦੇ ਰਹੇ ਨੇ। ਹਾਲਾਂਕਿ ਸ਼ਰਮਾ ਜੀ ਇਹ ਮੰਨਣਾ ਕਿ ਗੈਰ ਸਿਆਸੀ ਕੁਝ ਵੀ ਨਹੀਂ ਹੁੰਦਾ, ਜੇ ਆਪਾਂ ਸਰਚ ਕਰ ਰਹੇ ਉਹ ਵੀ ਅਸਲ ਦੇ ਵਿੱਚ ਕੀ ਹੈ ਪ੍ਰਵੀਨ ਜੀ, ਸਾਡੇ ਲੋਕਾਂ ਨੇ ਨਾ ਸਿਆਸੀ ਹੋਣ ਦਾ ਮਤਲਬ ਇਹ ਸਮਝਦੇ, ਸਿਆਸੀ ਹੋਣ ਦਾ ਮਤਲਬ ਐਮਐਲਏ ਐਮਪੀ, ਜੀ ਬਿਲਕੁਲ, ਜਾਂ ਪਾਰਟੀ ਤੇ ਚੋਣ ਲੜਨਾ। ਜੀ ਸਹੀ ਗੱਲ, ਇਹ ਚਾਰ ਚੀਜ਼ਾਂ ਸਾਰਾ ਕੁਝ ਸਿਆਸਤ ਹੈ, ਬਿਲਕੁਲ ਸਹੀ ਹੈ ਜੀ। ਆਪਾਂ ਜਾਂਦੇ ਗੱਲ ਕਰੀਏ ਡਬਲ ਇੰਜਨ ਦੀ। ਬੜਾ ਪ੍ਰਚਾਰ ਹੈ ਗਿਆ ਸ਼ਰਮਾ ਜੀ। ਮੋਦੀ ਸਾਹਿਬ ਤੁਹਾਨੂੰ ਪਤਾ ਹੀ, ਇੱਕ ਤਾਂ ਭਾਸ਼ਣ ਕਲਾ ਦੇ ਵਿੱਚ ਬੜੇ ਮਾਹਰ ਨੇ, ਇੱਕ ਬਿੰਬ ਸਿਰਜਣ ਦੇ ਵਿੱਚ, ਨੈਰੇਟਿਵ ਬਣਾਉਣ ਦੇ ਵਿੱਚ ਬੜੀ ਤਕੜੀ ਉਹਨਾਂ ਦੇ ਵਿੱਚ ਇਹ ਕਲਾ ਹੈਗੀ ਹੈ। ਉਹ ਹਰ ਵਾਰ ਪ੍ਰਚਾਰਦੇ ਨੇ, ਜਿੱਥੇ ਉਹ ਗੈਰ ਭਾਜਪਾਈ ਸੂਬੇ ਜਿੱਥੇ ਸਰਕਾਰ ਹੋਵੇ, ਉੱਥੇ ਉਹ ਪ੍ਰਚਾਰਦੇ ਨੇ ਕਿ ਭਾਈ ਇਸ ਵਾਰ ਡਬਲ ਇੰਜਨ ਸਰਕਾਰ। ਪਰ ਕਹਿੰਦੇ ਕਿ ਮੋਦੀ ਸਾਹਿਬ ਦਾ ਡਬਲ ਇੰਜਨ ਫੇਲ ਹੀ ਕਰਕੇ ਰੱਖਤਾ। ਕੀ ਨਹੀਂ ਕਰਤਾ ਜੀ ਪ੍ਰਵੀਨ ਜੀ? ਨਰਿੰਦਰ ਮੋਦੀ ਹੋਰਾਂ ਨੇ ਇਹ ਨਵਾਂ ਸ਼ਬਦ ਕੱਢਿਆ ਕਿ ਡਬਲ ਇੰਜਨ ਸਰਕਾਰ, ਮਤਲਬ ਕੇਂਦਰ 'ਚ ਭਾਜਪਾ ਦੀ ਸਰਕਾਰ ਹੈ, ਜੇ ਸੂਬੇ 'ਚ ਵੀ ਤੁਸੀਂ ਭਾਜਪਾ ਦੀ ਸਰਕਾਰ ਬਣਾ ਦੋਗੇ ਤਾਂ ਵਿਕਾਸ ਦੀ ਗੰਗਾ ਵਹੂਗੀ, ਜੀ ਤਾਂ ਵਿਕਾਸ ਹੋਊਗਾ। ਮਤਲਬ ਇਹ ਇੱਕ ਤਰ੍ਹਾਂ ਦਾ ਧਮਕਾਉਣ ਦਾ ਤਰੀਕਾ ਵੀ ਹੁੰਦਾ ਹੈ ਕਿ ਕੇਂਦਰ ਨਹੀਂ ਫਿਰ ਸਹਾਇਤਾ ਨਹੀਂ ਕਰੂਗਾ। ਕਿਉਂ ਬਈ? ਕੇਂਦਰ ਸਰਕਾਰ ਭਾਰਤ ਸਮੁੱਚੇ ਦੀ ਸਰਕਾਰ ਹੈ, ਸੂਬਿਆਂ ਦਾ ਅਧਿਕਾਰ ਹੈ, ਤੁਸੀਂ ਉਸ ਨੂੰ ਪਾਰਟੀ ਨਾਲ ਕਿਉਂ ਜੋੜਦੇ ਹੋ? ਪਰ ਮੋਦੀ ਜੀ ਨੇ ਜੋੜਿਆ ਜੀ, ਡਬਲ ਇੰਜਨ ਸਰਕਾਰ। ਤੇ ਪਰ ਡਬਲ ਇੰਜਨ ਸਰਕਾਰ ਦਾ ਡਬਲ ਇੰਜਨ ਮੋਦੀ ਸਰਕਾਰ ਦੇ ਵਿੱਤ ਮੰਤਰਾਲੇ ਨੇ ਹੀ ਫੇਲ ਕਰਤਾ। ਉਹਨਾਂ ਦੀ ਰਿਪੋਰਟ ਨਹੀਂ ਦੱਸਦਾ ਨਿਰਮਲਾ ਸੀਤਾਰਮਣ ਦੇ ਵਿਭਾਗ ਨੇ ਕਿ ਭਾਈ ਕੋਈ ਵਿਕਾਸ ਨਹੀਂ। ਜੀ ਪ੍ਰਵੀਨ ਜੀ, ਦੇਸ਼ ਦੇ ਵਿੱਚ ਜਿਹੜੇ ਵਿਕਾਸ ਪੱਖੋਂ ਮੋਹਰੀ ਸੂਬੇ ਆਏ, ਉਹਨਾਂ ਟੌਪ 10 ਸੂਬਿਆਂ ਦੇ ਵਿੱਚ ਗੁਜਰਾਤ ਨਹੀਂ ਹੈ ਜੀ। ਤੇ ਡਬਲ ਇੰਜਨ ਸਰਕਾਰ ਕਿੰਨੇ ਸਾਲਾਂ ਤੋਂ ਚੱਲਦੀ ਹੈ? ਬਿਲਕੁਲ ਚੱਲ ਰਹੀ ਹੈ। ਚਲੋ ਫਿਰ ਜਿਹੜੇ ਸਿਖਰਲੇ 5 ਸੂਬੇ ਦਿੱਤੇ ਵਿੱਤ ਮੰਤਰਾਲੇ ਨੇ ਕਿ ਇਹਨਾਂ ਨੇ ਵਿਕਾਸ ਦੇ ਵਿੱਚ ਬਹੁਤ ਕੰਮ ਕੀਤਾ, ਇਹਨਾਂ ਦਾ ਨੰਬਰ 1 ਹੈ ਵਿਕਾਸ ਜੀ, ਉਹ 5 ਦੇ ਵਿੱਚ ਇੱਕ ਵੀ ਡਬਲ ਇੰਜਨ ਵਾਲੀ ਸਰਕਾਰ ਨਹੀਂ ਹੈ। ਮਤਲਬ ਇੱਕ ਥਾਂ ਵੀ ਬੀਜੇਪੀ ਵਾਲਾ ਸੂਬਾ ਨਹੀਂ ਹੈ 5 'ਚ ਵੀ। ਚਲੋ ਮੈਂ ਅੰਕੜੇ ਦੱਸ ਦਿੰਦਾ, ਮੇਰੇ ਕੋਲ ਕੁਝ ਤੱਥ ਪਏ ਨੇ ਕਿ ਵਿੱਤ ਮੰਤਰਾਲੇ ਨੇ ਵਿਕਾਸ ਦਰ ਦੇ ਹਵਾਲੇ ਨਾਲ ਇੱਕ ਸੂਚੀ ਜਾਰੀ ਕੀਤੀ। ਉਹ ਸੂਚੀ ਦੇ ਵਿੱਚ ਆਇਆ ਕਿ ਜੀ ਜਿਹੜਾ ਮਤਲਬ ਸਭ ਤੋਂ ਨੰਬਰ 1 ਸੂਬਾ ਹੈ ਸਾਡਾ ਵਿਕਾਸ ਪੱਖੋਂ, ਜਿਸ 'ਚ 11% ਤੋਂ ਉੱਪਰ ਵਿਕਾਸ ਦਰ ਗਈ ਹੈ, ਉਹ ਆਂਧਰਾ ਪ੍ਰਦੇਸ਼ ਹੈ ਜੀ। ਨੰਬਰ 1 ਦੇਸ਼ ਦਾ ਸੂਬਾ ਜਿਹੜਾ ਵਿਕਾਸ ਪੱਖੋਂ ਬਣਿਆ, ਜਿਹਦੀ ਵਿਕਾਸ ਦਰ 11% ਤੋਂ ਉੱਪਰ ਗਈ ਹੈ, ਉਹ ਆਂਧਰਾ ਪ੍ਰਦੇਸ਼ ਹੈ ਜੀ। ਇੱਥੇ ਸਰਕਾਰ ਦੇਖ ਲਓ। ਦੂਸਰੇ ਤਰ੍ਹਾਂ ਉਧਰ ਆ ਜਾਓ ਜੀ, ਦੂਜੇ ਨੰਬਰ ਤੇ ਰਾਜਸਥਾਨ ਹੈ, ਠੀਕ ਹੈ, ਇੱਥੇ ਕਾਂਗਰਸ ਦੀ ਸਰਕਾਰ। ਚਲੋ ਤੀਜੇ ਨੰਬਰ ਤੇ ਜਿਹੜਾ ਸੂਬਾ ਆਇਆ, ਉਹ ਬਿਲਕੁਲ ਹੀ ਮਤਲਬ ਕਿ ਲੋਕਾਂ ਦੇ ਮਨਾਂ 'ਚ ਆਏ ਆ ਕਿ ਉਹ ਤੋਂ ਮਾੜਾ, ਉਹ ਤੋਂ ਸਿਸਟਮ ਖਰਾਬ, ਉਹ ਤੋਂ ਭ੍ਰਸ਼ਟ ਸੂਬਾ ਕੋਈ ਨਹੀਂਗਾ। ਤੀਜੇ ਨੰਬਰ ਤੇ ਬਿਹਾਰ ਆਇਆ। ਅੱਛਾ, ਵਾਹ। ਵਿਕਾਸ ਪੱਖੋਂ ਇਹਦਾ ਕੰਮ ਕਰ ਰਿਹਾ, ਕਿਉਂਕਿ ਉਹਨਾਂ ਕੋਲ ਸਪੇਸ ਪਈ ਆ ਨਾ ਵਿਕਾਸ ਹੋਣ ਲਈ।
ਪਰ ਸਾਡੇ ਵਾਲਾ ਸ਼ਰਮਾ ਦਾ ਜੀ ਧਿਆਨ ਵਿਕਾਸ ਤੇ ਨਿਤਿਸ਼ ਕੁਮਾਰ ਨਾਲ ਤੁਸੀਂ ਸਿਆਸੀ ਤੌਰ ਤੇ ਸਹਿਮਤ ਹੋਵੋ ਨਾ ਹੋਵੋ, ਪਰ ਗਵਰਨੈਂਸ ਦੇ ਮਾਮਲੇ ਦੇ ਵਿੱਚ ਉਹਨੇ ਕੀ ਬਿਲਕੁਲ ਕਰਕੇ ਦਿਖਾਇਆ। ਮੈਂ ਤਾਂ ਹੀ ਕਹਿ ਰਿਹਾ ਨਾ ਕਿ ਹੂੰ, ਇਸੇ ਲਈ ਕਿ ਉਹ ਤੀਏ ਨੰਬਰ ਤੇ ਆਇਆ ਨਾ, ਫਿਰ ਉਹਦਾ ਕੰਮ ਤਾਂ ਹੋਇਆ ਗਰਾਊਂਡ ਤੇ। ਜੀ। ਸੋ ਇਹ ਵਿੱਤ ਮੰਤਰਾਲਾ ਉਹ ਹੈ ਜਿਹੜਾ ਪਤਾ ਨਹੀਂ ਕਿਵੇਂ ਔਖਾ ਹੋ ਕੇ ਰਿਪੋਰਟ ਸਾਹਮਣੇ ਲਿਆਂਦੀ ਹੋਣੀ। ਜੀ ਬਿਲਕੁਲ। ਸੋ ਨੰਬਰ 1 ਤੇ ਆਂਧਰਾ ਪ੍ਰਦੇਸ਼ ਹੈ ਜੀ, ਨੰਬਰ 2 ਤੇ ਰਾਜਸਥਾਨ ਹੈ ਜੀ, ਨੰਬਰ 3 ਤੇ ਬਿਹਾਰ ਹੈ ਜੀ, ਨੰਬਰ 4 ਤੇ ਤੇਲੰਗਾਨਾ ਹੈ, ਤੇ ਨੰਬਰ 5 ਤੇ ਸੂਬਾ ਦਿੱਲੀ ਹੈ ਜੀ, ਕੇਜਰੀਵਾਲ ਹੋਰਾਂ ਦੀ ਸਰਕਾਰ। ਸੋ ਇਹ ਪੰਜਾਂ ਦੇ ਵਿੱਚ ਇੱਕ ਵੀ ਸੂਬਾ ਉਹ ਨਹੀਂ ਹੈ ਜਿੱਥੇ ਬੀਜੇਪੀ ਦੀ ਸਰਕਾਰ ਹੋਵੇ। ਹੋਰ ਛੱਡੋ, 6ਵੇਂ ਨੰਬਰ ਤੇ ਵੀ ਉੜੀਸਾ ਹੈ ਜੀ, ਤੇ 7ਵਾਂ ਨੰਬਰ ਸੂਬਾ ਹੈ ਜੀ, ਪਹਿਲਾ ਡਬਲ ਇੰਜਨ ਵਾਲਾ ਜਿਹੜਾ 7ਵੇਂ ਨੰਬਰ ਤੇ ਆਇਆ, ਉਹ MP ਹੈ ਮੱਧ ਪ੍ਰਦੇਸ਼। ਅੱਛਾ। ਤੇ ਉੱਥੇ ਵੀ ਮੋਦੀ ਜੀ ਦਾ ਕਿੰਨਾ ਕੁ ਯੋਗਦਾਨ ਆਪਾਂ ਨੂੰ ਪਤਾ, ਉਹ ਉੱਥੇ ਦੇ ਮੁੱਖ ਮੰਤਰੀ ਦੇ ਆਪਣੇ ਦਮ ਤੇ ਹੀ ਹੈ ਜਿੰਨਾ ਕੁ ਵੀ ਹੈ। ਸੋ 7ਵੇਂ ਨੰਬਰ ਤੇ ਇਹਨਾਂ ਦਾ ਸੂਬਾ ਆਉਂਦਾ, ਔਰ ਗੁਜਰਾਤ ਪਹਿਲੇ 10 ਚ ਵੀ ਨਹੀਂ ਆਉਂਦਾ ਜੀ। ਤੁਸੀਂ ਇੱਥੋਂ ਹਿਸਾਬ ਲਾ ਲਓ। ਪਰ ਇਹ ਡਬਲ ਇੰਜਨ ਸਰਕਾਰ ਦੀ ਤਾਂ ਹਾਂ ਫੰਡ ਲੈਣ ਚ ਮਾਹਰ ਰਹੇ ਨੇ। ਪਿਛਲੇ ਸਾਲ ਦੇ ਮੈਂ ਅੰਕੜੇ ਦੇਖ ਰਿਹਾ ਸੀ, 351 ਕਰੋੜ ਰੁਪਈਆ ਫੰਡ ਆਇਆ ਬੀਜੇਪੀ ਨੂੰ। ਠੀਕ ਹੈ, 351 ਕਰੋੜ ਜੀ। ਕਾਂਗਰਸ ਨੂੰ ਸਿਰਫ 18.44 ਕਰੋੜ ਜੀ 18 ਕਰੋੜ 44 ਲੱਖ। ਮਤਲਬ ਕਾਂਗਰਸ ਦਾ ਤਾਂ ਹਾਲ ਇੰਨਾ ਮਾੜਾ ਹੈ ਫੰਡ ਵਾਲੇ ਮਾਮਲੇ ਚ। ਹੋ ਸਕਦਾ ਹੁਣ ਰਾਹੁਲ ਗਾਂਧੀ ਦੀ ਯਾਤਰਾ ਤੋਂ ਬਾਅਦ ਵੱਧ ਜਾਵੇ ਇਸ ਸਾਲ। ਪਿਛਲੇ ਸਾਲ ਇਹਦੇ ਨਾਲੋਂ 4 ਸੂਬਿਆਂ ਦੀਆਂ ਪਾਰਟੀਆਂ ਮੂਹਰੇ ਨੇ ਜੀ। ਅੱਛਾ, ਫੰਡ ਵਾਲੇ ਮਾਮਲੇ ਚ। ਮਤਲਬ ਸ਼ਰਮਾ ਜੀ ਪੰਜਾਬ ਕਿੱਥੇ ਸਟੈਂਡ ਕਰਦਾ ਇਸ ਸੂਚੀ ਦੇ ਵਿੱਚ? ਕਿਤੇ ਨਹੀਂ ਲੱਭਦਾ। ਅੱਛਾ ਜੀ। ਤੁਸੀਂ ਇਹ ਦੇਖੋ ਕਿ ਜਿਹੜਾ 351 ਕਰੋੜ ਰੁਪਈਆ ਫੰਡ ਬੀਜੇਪੀ ਨੂੰ ਇਕੱਠਾ ਹੋਇਆ ਇਸ ਮਾਮਲੇ ਦੇ ਵਿੱਚ, ਉਹ ਤੋਂ ਬਾਅਦ ਜਿਹੜੀ ਪਾਰਟੀ ਆਉਂਦੀ ਹੈ ਉਹ ਚੰਦਰ ਸ਼ੇਖਰ ਰਾਓ ਦੀ ਭਾਰਤ ਰਾਸ਼ਟਰੀ ਸਮਿਤੀ ਹੈ। ਠੀਕ ਹੈ, ਅੱਛਾ। ਉਹ 36 ਕਰੋੜ ਰੁਪਈਆ, ਬੇਸ਼ੱਕ ਬਹੁਤ ਪਾੜਾ 351 ਤੇ 36 ਕਰੋੜ, ਪਰ ਸਥਾਨਕ ਇੱਕ ਸੂਬਈ ਪਾਰਟੀ ਮਤਲਬ ਇੰਨਾ ਫੰਡ ਇਕੱਠਾ ਕਰ ਜਵੇ ਬਹੁਤ ਹੈ। ਦੂਸਰੇ ਨੰਬਰ ਤੇ ਮਤਲਬ ਬੀਜੇਪੀ ਤੋਂ ਬਾਅਦ ਚੰਦਰ ਸ਼ੇਖਰ ਰਾਓ ਦੀ ਭਾਰਤ ਰਾਸ਼ਟਰੀ ਸਮਿਤੀ ਆਉਂਦੀ ਹੈ। ਇਹ ਤੋਂ ਬਾਅਦ ਉਹ 40 ਕਰੋੜ ਰੁਪਈਆ ਕਰੀਬ ਉਹਦਾ ਇਕੱਠਾ ਹੋਇਆ, ਮਤਲਬ ਉਹਦੇ ਕੋਲ। ਇਸ ਤੋਂ ਬਾਅਦ ਫਿਰ 27 ਕਰੋੜ ਰੁਪਈਆ ਪਿਛਲੇ ਸਾਲ ਜਿਹੜਾ ਫੰਡ ਆਇਆ ਉਹ ਸਮਾਜਵਾਦੀ ਨੂੰ ਆਇਆ। ਅੱਛਾ। ਉਹ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਆਉਂਦੀ ਹੈ, ਉਹਨਾਂ ਨੂੰ ਵੀ 21 ਕਰੋੜ ਤੋਂ ਵੱਧ ਫੰਡ ਆਇਆ। ਉਹ ਤੋਂ ਬਾਅਦ ਫਿਰ YSR ਆਉਂਦੀ ਹੈ, ਉਹਨੂੰ 20 ਕਰੋੜ ਦੇ ਕਰੀਬ ਚੰਦਾ ਆਇਆ। ਅੱਛਾ, ਮੋਹਨ ਰੈਡੀ ਵਾਲੀ। ਠੀਕ ਹੈ। ਉਹ ਤੋਂ ਬਾਅਦ ਫਿਰ ਕਾਂਗਰਸ ਆਉਂਦੀ ਹੈ, ਨੈਸ਼ਨਲ ਪਾਰਟੀ 6ਵੇਂ-7ਵੇਂ ਸਥਾਨ ਤੇ ਹੈ। ਹਾਂ, ਉਹਨੂੰ ਫਿਰ 18 ਕਰੋੜ 44 ਲੱਖ ਰੁਪਈਆ। ਤੇ ਇਹ ਮੋਦੀ ਜੀ ਦੀ ਪਾਰਟੀ ਨੂੰ ਇਹ ਫੰਡ ਇਕੱਠਾ ਕਰਨ ਚ ਤਾਂ ਮਾਰ ਨੇ, ਇਹਦਾ ਮਤਲਬ ਕੰਮ ਕਰਨ ਚ ਮਾਰ ਨਹੀਂ ਹੈਗੇ। ਜੀ ਬਿਲਕੁਲ ਸ਼ਰਮਾ ਜੀ, ਤੁਸੀਂ ਤਾਂ ਪੂਰੇ ਪਾਜ ਉਧੇੜ ਕੇ ਰੱਖ ਤੇ ਡਬਲ ਇੰਜਨ ਸਰਕਾਰ ਦੇ 7ਵੇਂ ਨੰਬਰ ਤੇ ਮੱਧ ਪ੍ਰਦੇਸ਼ ਦੇ ਵਿੱਚ ਆਉਂਦੇ ਆ। ਤੇ ਮੱਧ ਪ੍ਰਦੇਸ਼ ਦੇ ਵਿੱਚ ਵੀ ਤੁਹਾਨੂੰ ਯਾਦ ਹੋਣਾ, ਸਰਕਾਰ ਭੰਨ ਤੋੜ ਕਰਕੇ ਬਣਾਈ ਹੈ। ਸਿੰਧੀਆ ਇੱਧਰ ਆ ਗਿਆ ਤੇ ਤਾਂ ਕਰਕੇ ਸਰਕਾਰ ਬਣੀ। ਸਰਕਾਰ ਤੇ ਕਮਲ ਨਾਥ ਦੀ ਸੀ। ਸਰਕਾਰ ਬਣਾਉਣ ਵਾਲੀ ਦਿਗਵਿਜੇ ਹੋਣੀ ਹੈ ਜਿਨ੍ਹਾਂ ਨੇ ਸਿੰਧੀਆ ਨੂੰ ਬੋਲਿਆ ਨੀਗਾ ਜੀ। ਤੇ ਡਬਲ ਇੰਜਨ ਰਾਜਸਥਾਨ ਚ ਵੀ ਆ ਜਾਣਾ ਸੀ, ਗੱਲ ਕਰੋ ਬਣਦਾ ਰਹਿ ਗਿਆ। ਤੇ ਪਰ ਬਿਹਾਰ ਵਾਲਾ ਨਿਤਿਸ਼ ਕੁਮਾਰ ਤਾਂ ਤੁਹਾਨੂੰ ਪਤਾ, ਫਿਰ ਮਹਾਰਾਸ਼ਟਰ ਤੋਂ ਬਾਅਦ ਏਕਨਾਥ ਸ਼ਿੰਦੇ ਤੋਂ ਬਾਅਦ ਰਾਤੋਂ ਰਾਤ ਬੰਦੇ ਨੇ ਗੇਮ ਪਾਤੀ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਦੇ ਹਾਂ। ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ, ਜਿਨ੍ਹਾਂ ਦੇ ਨਾਲ ਕੀ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ। ਉਹਦੇ ਵਿੱਚ ਡਬਲ ਇੰਜਨ ਸਰਕਾਰ ਤੋਂ ਲੈ ਕੇ ਦੇਸ਼ ਦੁਨੀਆ ਦੇ ਨਾਲ ਜੁੜੀਆਂ ਬਹੁਤ ਵੱਡੀਆਂ ਤੇ ਅਹਿਮ ਖਬਰਾਂ ਤੇ ਆਪਾਂ ਚਰਚਾ ਕਰਦੇ ਸੀ। ਸ਼ੁਰੂਆਤ ਕੀਤੀ ਸੀ ਪੰਜਾਬ ਸਰਕਾਰ ਤੋਂ। ਅਫਸਰਸ਼ਾਹੀ ਤੇ ਪੰਜਾਬ ਸਰਕਾਰ ਦੇ ਵਿਚਾਲੇ ਜਿਹੜੀ ਟਸਲ ਹੈ, ਉਹ ਟਸਲ ਰੁਕੂਗੀ ਕਿਵੇਂ, ਇਹ ਵੱਡਾ ਸਵਾਲ ਆ। ਔਰ ਹਰ ਇੱਕ ਦੇ ਮਨ ਦੇ ਵਿੱਚ ਹੈ ਕਿ ਟਸਲ ਰੁਕਣੀ ਚਾਹੀਦੀ ਹੈ। ਹੁਣ ਆਪਣੀ ਮੁਲਾਕਾਤ ਸ਼ਰਮਾ ਜੀ ਤੁਹਾਡੇ ਨਾਲ ਹੋਏਗੀ ਕੱਲ ਨੂੰ ਇਸੇ ਸਮੇਂ ਇਸੇ ਪਲੇਟਫਾਰਮ ਤੇ। ਬਹੁਤ ਧੰਨਵਾਦ ਜੀ।